बिस्मिल्लाहिर्रहमानिर्रहीम ते अस्सलाम वालेकुम। 19 मई ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਤੁਹਾਡੇ ਨਾਲ ਜਿਹੜੀਆਂ 5-7 ਗੱਲਾਂ ਸਾਂਝੀਆਂ ਕਰਨੀਆਂ ਉਹਨਾਂ 'ਚੋਂ ਪਹਿਲੀ ਗੱਲ ਤੇ ਨਵਾਜ਼ ਸ਼ਰੀਫ ਸਾਹਿਬ ਦਾ ਰੋਣਾ। ਨਵਾਜ਼ ਸ਼ਰੀਫ ਸਾਹਿਬ ਨੂੰ ਸਦਰ ਬਣਾਇਆ, ਉਹਨਾਂ ਨੇ ਬੜਾ ਰੌਲਾ ਪਾਇਆ, ਪਰ ਉਸ ਰੋਣੇ ਦੇ ਵਿੱਚੋਂ ਦੋ ਗੱਲਾਂ ਜਿਹੜੀਆਂ ਨਾ ਉਹ ਬੜੀਆਂ ਅਹਿਮ ਨੇ, ਜਿਹੜੀਆਂ ਤੁਹਾਡੀ ਨਜ਼ਰ 'ਚੋਂ ਸ਼ਾਇਦ ਪਹਿਲਾਂ ਨਾ ਗੁਜ਼ਰੀਆਂ ਹੋਣ ਤੋਂ ਦਸੀਏ ਤੁਹਾਨੂੰ। ਇੱਕ ਤੇ ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਕਿ ਮੈਨੂੰ ਕੌਮ ਨਾਲ ਗਿਲਾ ਹੈ ਵੀ ਕੌਮ ਮੇਰੇ ਨਾਲ ਨਹੀਂ ਖਲੋਤੀ, 99 'ਚ ਵੀ ਨਹੀਂ ਖਲੋਤੀ, ਫਲਾਣੇ ਵੇਲੇ ਵੀ ਨਹੀਂ ਖਲੋਤੀ, ਫਲਾਣੇ ਵੇਲੇ ਵੀ ਨਹੀਂ ਖਲੋਤੀ, ਮੈਨੂੰ ਨਾਇਲ ਕਰਾਰ ਦੇ ਦਿੱਤਾ, ਕੌਮ ਖਾਮੋਸ਼ ਰਹੀ ਤੇ ਵੋਟ ਦਿੱਤੇ ਹੋਏ ਵੀ ਕੌਮ ਨੇ ਨਹੀਂ ਸੋਚਿਆ। ਇਹ ਬੜਾ ਆਮ ਜੁਮਲਾ ਜੀ। ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਵੀ ਵੋਟ ਦਿੱਤੇ ਹੋਏ ਵੀ ਕੌਮ ਨੇ ਸੋਚਿਆ ਨਹੀਂ। ਇਹਦੇ 'ਚ ਇਸ ਜੁਮਲੇ ਨੇ ਸਾਰੀ ਗੱਲ ਹੀ ਮੁਕਾ ਕੇ ਰੱਖ ਦਿੱਤੀ ਹੈ। ਮੇਰਾ ਖਿਆਲ ਇਸ ਤੋਂ ਬਾਅਦ ਸਾਰੇ ਤਜਜ਼ੀਏ ਨਵਾਜ਼ ਸ਼ਰੀਫ ਸਾਹਿਬ ਨੇ ਆਪੇ ਫੇਲ ਕਰ ਦਿੱਤੇ ਨੇ। ਇਮਰਾਨ ਖਾਨ ਸਾਹਿਬ ਕਹਿੰਦੇ ਹੁੰਦੇ ਨਾ, ਇੱਕ ਤੇ ਪੜ੍ਹੇ ਲਿਖੇ ਨਹੀਂ, ਦੂਜੇ ਕੋਸ਼ਿਸ਼ ਨਹੀਂ ਕਰਦੇ। ਇੱਥੋਂ ਤੁਸੀਂ ਹਿਸਾਬ ਆਪ ਹੀ ਲਾਓ ਕਿ ਜਿਸ ਵੇਲੇ ਬੋਲਣਗੇ ਤੇ ਇਹ ਸਾਡਾ ਹੀ ਕੋਈ ਨਾ ਕੋਈ ਭਲਾ ਕਰਨਗੇ। ਇਹਨਾਂ ਨੂੰ ਬੋਲਣ ਦਿਆ ਕਰੋ, ਕੂਣ ਬੋਲਣ ਦਿਆ ਕਰੋ, ਇਸੇ ਤਰ੍ਹਾਂ ਬਾਜੀ ਨੂੰ ਵੀ ਕੂਣ ਬੋਲਣ ਦਿਆ ਕਰੋ। ਹੁਣ ਇਸ ਜੁਮਲੇ 'ਚ ਨਵਾਜ਼ ਸ਼ਰੀਫ ਸਾਹਿਬ ਮੰਨ ਗਏ ਨੇ ਕਿ ਇਹ ਫਾਰਮ 47 ਦੀ ਹੁਕੂਮਤ ਹੈ, ਅਸੀਂ ਹਾਰ ਗਏ ਹਾਂ। ਉਹਨਾਂ ਆਖਿਆ ਜਿਸ ਵੇਲੇ ਵੋਟ ਦਿੰਦੇ ਹੋਏ ਵੀ ਕੌਮ ਨੇ ਇੱਕ ਵਾਰ ਨਹੀਂ ਸੋਚਿਆ ਮੇਰੇ ਬਾਰੇ, ਮਤਲਬ ਕਿ ਵੋਟ ਨਹੀਂ ਦਿੱਤਾ ਇਹਦਾ ਮਤਲਬ ਹਾਰ ਗਏ ਨੇ। ਇਹ ਉਹਨਾਂ ਸ਼ਿਕਸਤ ਦਾ ਬਾਜ਼ਾਬਤਾ ਇੱਕ ਕਿਸਮ ਦਾ ਇਤਰਾਫ ਕਰ ਲਿਆ ਟੈਲੀਵਿਜ਼ਨ ਤੇ ਬਹਿ ਕੇ। ਇੱਕ ਤੇ ਇੱਥੇ ਫੜੇ ਗਏ ਨੇ, ਔਰ ਆਪਣੇ ਫਾਰਮ 47 ਦਾ ਤੇ ਗੁੱਸਾ ਹੈ ਹੀ ਐ ਸੀ 130 ਦਾ। ਮੈਨੂੰ ਲੱਗਦਾ ਭਰਾ ਨੂੰ ਵਜ਼ੀਰ ਆਜ਼ਮ ਨਹੀਂ ਰਹਿਣ ਦੇਣਾ ਚਾਹੁੰਦੇ, ਇਸ ਵਾਸਤੇ ਇਹੋ ਜਿਹੇ ਬਿਆਨ ਦਿੰਦੇ ਨੇ। ਅੱਛਾ, ਦੂਜਾ ਜਿਹੜਾ ਉਹਨਾਂ ਕੰਮ ਕੀਤਾ ਹੈ ਨਾ, ਉਹਨਾਂ ਕੀਤਾ ਜੀ ਕਿ ਬਨੀ ਗਾਲਾ में कहा तावन करूंगा और मेरी कमर में छुरा घूम दिया। ਉਹਨਾਂ ਇਮਰਾਨ ਖਾਨ ਤੇ ਇਲਜ਼ਾਮ ਲਾਇਆ। ਹਾਲਾਂਕਿ ਇਮਰਾਨ ਖਾਨ ਨੇ ਕਿਹੜਾ ਛੁਰਾ ਘੁੰਪਿਆ ਉਹ ਤੇ ਦੱਸ ਨਹੀਂ ਹੈ, ਲੇਕਿਨ ਉਹਨਾਂ ਇੱਥੇ ਬੈਠਿਆਂ ਇੱਕ ਹੋਰ ਗੱਲ ਵੀ ਕੀਤੀ ਨਵਾਜ਼ ਸ਼ਰੀਫ ਸਾਹਿਬ ਨੇ। ਇਸ ਆਪਣੀ ਪ੍ਰੈਸ ਕਾਨਫਰੰਸ ਤੁਸੀਂ ਹੁਣ ਇਹ ਗੱਲ ਹਿਸਾਬ ਲਾਓ, ਮੈਂ ਤੁਹਾਨੂੰ ਬਾਰ-ਬਾਰ ਆਉਣਾ ਹੁੰਦਾ ਹੈ ਕਿ ਲੋਕਾਂ ਦੀ ਬਿਹਤਰੀ ਦੇ ਚਾਂਸ ਇਸ ਤੋਂ ਹੁੰਦੇ ਨੇ ਕਿ ਉਹਨਾਂ ਦੇ ਬੱਚੇ ਵਿਗੜੇ ਹੁੰਦੇ ਨੇ, ਬਜ਼ੁਰਗ ਉਹਨਾਂ ਦੇ ਠੀਕ ਹੁੰਦੇ ਨੇ। ਸਾਡੇ ਬਜ਼ੁਰਗ ਵਿਗੜੇ ਨੇ। ਉਹ ਸਦੀਕੀ ਇਰਫਾਨ ਸਦੀਕੀ ਸਾਹਿਬ ਨੂੰ ਵੇਖ ਲਓ ਜਾਂ ਨਵਾਜ਼ ਸ਼ਰੀਫ ਨੂੰ ਵੇਖ ਲਓ, ਇੱਕੋ ਹੀ ਥਾਲੀ ਦੇ ਚੱਟੇ ਵੱਟੇ ਨੇ। ਨਵਾਜ਼ ਸ਼ਰੀਫ ਸਾਹਿਬ ਨੇ ਪੈਰ ਬੰਨ੍ਹ ਕੇ ਝੂਠ ਮਾਰਿਆ ਕਿ ਜਦੋਂ ਮੈਂ ਬਨੀ ਗਾਲਾ ਗਿਆ ਸਾਂ ਤਾਂ ਉੱਥੇ ਇਮਰਾਨ ਖਾਨ ਨੇ ਮੈਨੂੰ ਕਿਹਾ ਮੇਰੀ ਸੜਕ ਬਣਵਾ ਦੇ। ਇਹ ਕੱਲ ਹੀ ਰੋਂਦਿਆਂ ਹੋਇਆ ਕਿਹਾ ਨਵਾਜ਼ ਸ਼ਰੀਫ ਸਾਹਿਬ ਨੇ। ਹੁਣ ਸੋਚੋ, ਇਸ ਉਮਰ 'ਚ ਜਿਹੜਾ ਬੰਦਾ ਇੰਨੀ ਵਾਰੀ ਵਜ਼ੀਰ ਆਜ਼ਮ ਰਹਿ ਚੁੱਕਿਆ ਹੋਏ ਉਹ ਇੰਜ ਝੂਠ ਮਾਰੇ, ਔਰ ਅਸੀਂ ਨਹੀਂ ਉਸ ਝੂਠ ਦੇ ਬਾਰੇ ਕਹਿ ਰਹੇ। इरफान सदीकी साहब ने आप टेलीविजन पे क्या होया कि गल झूठी है। ऐसा सुनो, मुझे पता चला कि आपने बनी गाला की रोड डिस्कस की और पता नहीं की बात मैं देखें आज आपके प्रोग्राम में पहली दफा बताऊं कि उन्होंने इमरान खान ने बिल्कुल ये नहीं कहा कि मेरी रोड ठीक करा दे। ये बिल्कुल मैं आपको बता रहा हूं। लेकिन जब वापस जाते हुए नवाज शरीफ गुजर रहे थे तो कहने लगे यार ये सड़क बड़ी खराब है। उन्होंने उसी वक्त सीडीए को कहा कि सड़क बनवाए। इमरान का मुतालबा नहीं था, लेकिन आपने खुद जेस्चर दिया कि सुन लीजिए। इरफान सदीकी साहब खुद दस रहे ने कि जो असीं बनी गल्ला गए हैं तो इमरान खान ने नहीं कहा कि मेरी सड़क बनाओ। सड़क टुटी बड़ी सी मियाँ साहब ने, क्योंकि मियाँ साहब ने किहड़ा प्यो के पैसों तो बनानी है माजरत के नाल। ਉਹ ਵੀ ਤੇ ਆਤਮਤਾਈ ਬਣਦੇ ਨੇ। ਭਰਾ ਜਿਹੜਾ ਉਹ ਕਦੀ ਇਹਦੀ ਤਨਖਾਹ ਡਬਲ ਕਰ ਦਿੰਦਾ, ਕਦੀ ਇਹਨੂੰ ਜਿਹੜਾ ਉਹ ਦੇ ਦਿੰਦਾ, ਜਨਾਬ ਤੈਨੂੰ ਬੋਨਸ ਹੈ, ਤੇਰੀਆਂ ਇੰਨੀਆਂ ਤਨਖਾਹਾਂ ਬੋਨਸ ਨੇ। ਉਹ ਭਰਨੀ ਤੇ ਗਰੀਬ ਆਦਮੀ ਨੇ ਹੈ ਨਾ। ਇਹ ਤੇ ਬਾਦਸ਼ਾਹ ਨੇ ਐਲਾਨ ਕਰਦੇ ਫਿਰਦੇ ਨੇ ਹਰ ਪਾਸੇ। ਇਸੇ ਤੋਂ ਤੇ ਲਿਫਾਫੇ ਤੇ ਸਾਰੇ ਲੋਕ ਇਹਨਾਂ ਨੂੰ ਪਸੰਦ ਕਰਦੇ ਨੇ। ਉਹਨੂੰ ਲੱਗਾ ਸੀ ਕਿ ਇਮਰਾਨ ਖਾਨ ਵੀ ਮੈਨੂੰ ਪਸੰਦ ਕਰੇਗਾ, ਫਿਰ ਇਸ ਤੋਂ ਬਾਅਦ ਮੈਂ ਸੜਕ ਦਾ ਤੋਹਫਾ ਦੇ ਦੇਣਾ। ਇਮਰਾਨ ਖਾਨ ਵੱਲੋਂ ਭਾਈ ਜੀ ਨਾ ਬਣਾਉਂਦੇ ਜਾਂ ਨਾ ਬਣਾਉਂਦੇ, ਉਹਨੇ ਦੇ ਬਾਅਦ ਦੇ ਵਿੱਚ ਫਿਰ ਵੀ ਆਪਣੇ ਪੈਸਿਆਂ ਨਾਲ ਬਣਵਾਈ, ਜਿਹੜਾ ਹੁਣ ਉਹਦੇ ਤੇ ਕੇਸ ਕਰੀ ਫਿਰਦੇ ਹੋ ਤੋਸ਼ਾ ਖਾਨਾ ਦਾ। ਔਰ ਜਿਸ ਵੇਲੇ ਆਪ ਵਜ਼ੀਰ ਆਜ਼ਮ ਸੀ ਉਸ ਵੇਲੇ ਉਹਨੇ ਆਪਣੇ ਪੈਸਿਆਂ ਨਾਲ ਸੜਕ ਬਣਵਾਈ। ਮਤਲਬ ਉਸ ਇਮਰਾਨ ਖਾਨ ਤੇ ਸੜਕ ਬਣਵਾ ਕੇ ਆਸਾਨ ਕਰਨ ਦੀ ਗੱਲ ਕਰਦੇ ਨੇ, ਜਿੰਨੇ ਜਿਸ ਵੇਲੇ ਆਪ ਵਜ਼ੀਰ ਆਜ਼ਮ ਸੀ ਉਦੋਂ ਨਹੀਂ ਆਪਣੇ ਘਰ ਦੀ ਸੜਕ ਉਹ ਬਣਵਾਈ। ਉਹ ਘਰ ਦੀ ਨਹੀਂ ਹੈ ਇਮਰਾਨ ਖਾਨ ਦੇ ਇਕੱਲੇ ਦੀ, ਮੇਨ ਉਸ ਇਲਾਕੇ ਦੀ ਸੜਕ ਹੈ। ਉੱਥੇ ਹੋਰ ਵੀ ਬਹੁਤ ਸਾਰੇ ਘਰ ਨੇ। ਤੇ ਉਹ ਬਨੀ ਗਾਲਾ ਦੀ ਸੜਕ ਅਗਰ ਬਣੇ ਵੀ ਤਾਂ ਇਮਰਾਨ ਖਾਨ ਦੇ, ਜਿਸ ਤਰ੍ਹਾਂ ਰਾਏਵਿੰਡ ਦੀ ਸੜਕ ਜਿਹੜੀ ਹੈ ਉਹ ਨਾਰਮਲ ਸੜਕ ਤੇ ਬਣਨੀ ਚਾਹੀਦੀ। ਉਹ ਕੱਲੀ ਸ਼ਰੀਫਾਂ ਦੀ ਸੜਕ ਨਹੀਂ, ਉਧਰ ਸਾਰੇ ਲੋਕ ਹੀ ਰਹਿੰਦੇ ਨੇ। ਲੇਕਿਨ ਇਹਨਾਂ ਨੇ ਤਾਂ ਫਿਰ ਉਸ ਸੜਕ ਨੂੰ ਇਸ ਤਰ੍ਹਾਂ ਦਾ ਬਣਾਇਆ ਕਿ ਤੁਹਾਨੂੰ ਪਤਾ ਹੈ ਕਿ ਅਗਰ ਹੋਰ ਇਲਾਕੇ ਦੀ ਤਾਂ ਉਸ ਤਰ੍ਹਾਂ ਦੀ ਨਹੀਂ ਸੀ ਬਣਾਉਣੀ। ਲੇਕਿਨ ਚਲੋ ਉਹਦੇ 'ਚੋਂ ਕੋਈ ਨਾ ਕੋਈ ਭਲਾ ਲੋਕਾਂ ਨੂੰ ਵੀ ਹੁੰਦਾ ਹੋਏਗਾ, ਉਹਦੇ 'ਤੇ ਅਸੀਂ ਕੋਈ ਇਤਰਾਜ਼ ਨਹੀਂ ਕਰਦੇ। ਤੇ ਇਮਰਾਨ ਖਾਨ ਤੇ ਵਜ਼ੀਰ ਆਜ਼ਮ ਹੋ ਕੇ ਉਹਨੇ ਆਪਣੇ ਘਰ ਦੀ ਸੜਕ ਜਿਹੜੀ ਉਹ ਵਜ਼ੀਰ ਆਜ਼ਮ ਹੋ ਕੇ ਤੋਂ ਐਲਾਨ, ਮਤਲਬ ਉਹਨੇ ਕੀ ਕਹਿਣਾ ਸੀ, ਆਪੇ ਬਣ ਜਾਣੀ ਸੀ। ਤੇ ਉਹ ਇਮਰਾਨ ਖਾਨ ਨੇ ਉਹ ਵੀ ਆਪਣੇ ਪੱਲਿਓਂ ਪੈਸੇ ਲਾ ਕੇ ਬਣਾਈ ਸੀ। ਜਿਹਦੇ ਇਲਜ਼ਾਮ ਲਾਉਂਦੇ ਨੇ ਕਿ ਫਲਾਨੀ ਘੜੀ ਵੇਚ ਦਿੱਤੀ ਤੇ ਇਹ ਵੇਚ ਦਿੱਤੀ, ਉਹ ਉਹਨੇ ਸੜਕ ਬਣਵਾਈ ਸੀ। ਬਹਰਹਾਲ ਮੀਆਂ ਸਾਹਿਬ ਦੇ ਇਸ ਝੂਠ ਤੋਂ ਬਾਅਦ ਤੁਸੀਂ ਹਿਸਾਬ ਲਾ ਲਓ ਕਿ ਹਜ਼ੂਰ ਇਹ ਹੈ ਉਹ ਜ਼ਰਾਏ ਤੋਂ ਲੈ ਕੇ ਹਰ ਸ਼ੈ ਮੀਆਂ ਸਾਹਿਬ ਜਦੋਂ ਕਰਦੇ ਨੇ ਫੜੇ ਜਾਂਦੇ ਨੇ। ਲੇਕਿਨ ਇੱਕ ਗੱਲ ਮੀਆਂ ਸਾਹਿਬ ਨਹੀਂ ਸਿੱਖਦੇ ਕਿ ਮੈਂ ਜਿਹੜੀ ਵੀ ਕਾਰਵਾਈ ਪਾਉਣਾ ਉਹ ਤੋਂ ਫੜੇ ਜਾਣਾ ਤੇ ਮੈਂ ਬਾਜ਼ ਆ ਜਾ। ਮੈਂ ਜ਼ਰੂਰ ਇਹੋ ਜਿਹੇ ਝੂਠ ਮਾਰਨੇ ਨੇ ਜਿਹੜੇ ਮੇਰੇ ਆਪਣੇ ਬੰਦੇ ਹੀ ਦੱਸ ਦਿੰਦੇ ਨੇ
ਇਸੇ ਤਰ੍ਹਾਂ ख्वाजा आसिफ ਸਾਹਿਬ ਦਾ ਵੀ ਇੱਕ ਬਿਆਨ ਤੁਹਾਡੇ ਸਾਹਮਣੇ, ਉਹਨਾਂ ਵੀ ਮਲੀਆ ਮੇਟ ਕਰ ਦਿੱਤਾ ਸੀ ਨਵਾਜ਼ ਸ਼ਰੀਫ ਨੂੰ। ਉਹ ਜ਼ਰਾ ਸੁਣੋ ਕੀ ਆਂਦੇ ਸਨ। नवाज शरीफ 10 दिन 12 दिन 15 दिन उधर हॉस्पिटल में रहता है, एक दिन भी 100 से ज्यादा बंदा बाहर हॉस्पिटल में इकट्ठा नहीं हुआ था। मैं आपको फैक्ट बता रहा हूं। लाहौर से हमारा सबसे बड़ा जो गिला था, लाहौर से जब ये मार्च गुजरा, हमारे लोग नहीं पहुंचे वहां पे मार्च के साथ शिरकत करने के लिए। लोग वोट ट्विटर तक, फेसबुक तक वोट की हद तक सपोर्ट करेंगे, लेकिन मार नहीं खान दे लोग जो है ना वो उस तरह डेमोन्स्ट्रेट। सुन लिया जी, मतलब उन्हें सीधा ही आख्या भी कौम ने मुंह नहीं लाया, कौम ने आख्या भी जाओ मरो परा किते। मरो परा का मतलब मरना नहीं होंदा, एक मुहावरा है, अल्लाह ना करे कि वो मरन, अल्लाह उन्होंने लंबी जिंदगी देवे। एक पंजाबी का एक्सप्रैशन है भी मगरों लाओ, जाओ किते परे पासे जाओ। कि आवाम इन्नी तंग सी भी उन्हें कहा दफा हो, असीं तुहाडे वास्ते नहीं निकलना। आप अपने मूँह मनन डए ने। कल नवाज शरीफ साहब इस तो पहला ख्वाजा आसिफ ते नाल झूठ भी मारते हैं कि इमरान खान ने किया। बहरहाल अगर कोई 2 नंबरी की है ਤੇ ਉਹ ਤੇ ਮੀਆਂ ਸਾਹਿਬ ਤੁਸੀਂ ਕੀਤੀ। ਜਿਸ ਵੇਲੇ ਇਮਰਾਨ ਖਾਨ ਪਾਕਿਸਤਾਨ ਨੂੰ ਕੋਵਿਡ ਔਰ ਉਸ ਤੋਂ ਬਾਅਦ ਬਚਾ ਰਿਹਾ ਸੀ ਤੇ ਉੱਤੇ ਚੁੱਕ ਰਿਹਾ ਸੀ, ਕਿਸਾਨ ਦਾ ਵੀ ਕੋਈ ਨਾ ਕੋਈ ਭਲਾ ਕਰ ਲਿਆ ਸੀ। ਇਮਰਾਨ ਖਾਨ ਨੇ ਪਾਕਿਸਤਾਨ ਦੀ ਮਈਸ਼ਤ ਨੂੰ ਵੀ ਸਿੱਧਾ ਕਰ ਲਿਆ ਸੀ। ਲਾਰਜ ਮੈਨੂਫੈਕਚਰਿੰਗ ਸੈਕਟਰ 15% ਤੇ ਗਰੋ ਕਰ ਰਿਹਾ ਸੀ। ਸਾਡਾ ਟੈਕਸਟਾਈਲ ਸੈਕਟਰ ਵੀ ਚੁੱਕਿਆ ਗਿਆ ਸੀ ਓਵਰਆਲ। ਸਾਡੀ ਐਕਸਪੋਰਟ ਵੀ ਚੁੱਕੀ ਗਈ ਸੀ, 30 ਅਰਬ ਤੱਕ ਚਲੀ ਗਈ ਸੀ। ਰੈਮਿਟੈਂਸਸ 30 ਅਰਬ ਤੱਕ ਚਲੇ ਗਏ ਸਨ। ਓਵਰਆਲ ਇਕਨੋਮੀ 6+ ਫਿਗਰ ਦੇ ਉੱਤੇ ਗਰੋ ਕਰ ਰਹੀ ਸੀ। ਐਗਰੀਕਲਚਰ ਜਿਹੜੀ ਉਹ 4.4 ਤੇ ਗਰੋ ਕਰ ਰਹੀ। ਪਹਿਲੀ ਵਾਰੀ ਕਿਸਾਨ ਨੂੰ ਪੈਸਾ ਪੂਰਾ ਮਿਲ ਰਿਹਾ ਸੀ ਉਹਦੀ ਮਿਹਨਤ ਦਾ, ਤੇ ਉਹ ਹੋਰ ਜੁੱਟ ਕੇ ਮਿਹਨਤ ਕਰ ਰਿਹਾ ਸੀ। ਕੌਮ ਦਾ ਰਸਤਾ ਥੋੜਾ ਸਿੱਧਾ ਹੋਇਆ ਤੇ ਤੁਸੀਂ ਲੰਡਨ ਪਲਾਨ ਬਣਾ ਲਿਆ। ਉੱਥੇ ਲੰਡਨ ਪਲਾਨ ਬਣਾ ਕੇ ਤੇ ਤੁਸੀਂ ਚੌਧਰੀ ਨਿਜ਼ਾਮੁਦੀਨ ਨਾਲ ਰਲ ਕੇ ਤੇ ਸਾਰੀ ਤਬਾਹੀ ਕੀਤੀ, ਤੇ ਇਹਨੂੰ ਆਂਦੇ ਨੇ ਛੁਰਾ ਘੋਂਪਣਾ। ਬਹਰਹਾਲ ਅਗਲੀ ਖਬਰ ਇਹ ਹੈ ਕਿ ਜੀ ਜਨਵਰੀ 'ਚ ਬੱਸਾਂ ਮੰਗਵਾਈਆਂ ਗਈਆਂ ਸਨ, 19 ਮੋਹਸਿਨ ਨਕਵੀ ਸਾਹਿਬ ਨੇ ਮੰਗਵਾਈਆਂ ਸਨ। ਤੇ ਬਾਜੀ ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਕਿ ਚੀਫ ਮਿਨਿਸਟਰ ਤੇ ਬਾਅਦ ਬਣੀ ਹੈ, ਤੇ ਇਲੈਕਸ਼ਨ ਵੀ ਫਰਵਰੀ 'ਚ ਹੋਇਆ। ਪਰ ਹੁਣ ਬਾਜੀ ਦੀਆਂ ਤਸਵੀਰਾਂ ਲੱਗਣੀਆਂ ਚਾਹੀਦੀਆਂ। ਖਿੱਚ ਮੇਰੀ ਫੋਟੋ ਤੇ ਬਟੂਏ ਤੇ ਲਾ ਦੇ। ਉਹਨਾਂ ਆਖਿਆ ਜੀ ਖਿੱਚ ਮੇਰੀ ਫੋਟੋ ਤੇ ਬੱਸ ਤੇ ਲਾ ਦੇ। ਹੁਣ ਉਹ ਬੱਸਾਂ ਤੇ ਸਿਰਫ ਬਾਜੀ ਦੀ ਫੋਟੋ ਤੇ ਨਾ, ਮਤਲਬ ਬ੍ਰਾਂਡਿੰਗ ਕਰਨ ਵਾਸਤੇ ਕਿ ਬਾਜੀ ਨੇ ਲਿਆਂਦੀਆਂ ਨੇ ਬੱਸਾਂ, ਲੱਗ ਲਿਆਂਦੀਆਂ ਨਹੀਂ ਬੱਸਾਂ, ਇਹ ਜਨਵਰੀ 'ਚ ਮੰਗਵਾਈਆਂ ਗਈਆਂ ਸਨ। ਬਾਜੀ ਦੀਆਂ ਤਸਵੀਰਾਂ ਤੇ ਨਾਂ ਲਿਖਣ ਦੇ ਉੱਤੇ 57 ਲੱਖ ਰੁਪਏ ਖਰਚ ਆ ਰਿਹਾ। ਅੱਛਾ, ਹੁਣ ਜਿਹੜੇ ਸੁਣਦੇ ਨਾ ਪਿੰਡਾਂ 'ਚ ਬੈਠੇ ਵੀ ਲਾ, ਉਹਨਾਂ ਸੁਣਨਾ ਤੇ ਗਾਂਹ ਤੁਰ ਪੈਣਾ ਵੀ 57 ਲੱਖ ਕਿਹੜਾ ਸਾਡੇ ਲੱਗੇ ਨੇ, ਸਰਕਾਰ ਦੇ ਲੱਗੇ ਨੇ। ਉਹਨਾਂ ਨੂੰ ਹਜੇ ਤੱਕ ਇਹ ਗੱਲ ਨਹੀਂ ਸਮਝ ਆਈ ਵੀ ਸਰਕਾਰ ਦਾ ਕਿਹੜਾ ਪੈਸਾ, ਸਰਕਾਰ ਕੌਣ ਹੈ, ਕਿਹੜੀ ਮਾਸੀ ਹੈ ਜਿਹਦਾ ਨਾਂ ਸਰਕਾਰ ਹੈ, ਇਹ ਤੁਹਾਡੀ ਕਿਹੜੀ ਭੂਆ ਹੈ ਜਿਹਦਾ ਨਾਂ ਸਰਕਾਰ ਹੈ, ਇਹਦੀਆਂ ਆਪਣੀਆਂ ਟੂੰਬਾਂ ਵੇਚ ਕੇ, ਮੀਨ ਆਪਣਾ ਜ਼ੇਵਰ ਵੇਚ ਕੇ ਜਿਹੜਾ ਇਹ 57 ਲੱਖ ਜਿਹਨੇ ਪੂਰਾ ਕਰਨਾ ਹੈ। ਇਹ ਜਦੋਂ ਆਂਦੇ ਸਰਕਾਰੀ ਮਾਲ, ਸਰਕਾਰੀ ਮਾਲ ਦਾ ਕੀ ਮਕਸਦ ਹੈ, ਜ਼ਰਾ ਕਦੀ ਸੋਚਿਆ ਤੁਸੀਂ? ਉਹ ਸਰਕਾਰ ਕਿੱਥੇ ਰਹਿੰਦਾ? ਉਹ ਸਰਕਾਰ ਖਾਨ ਕੌਣ ਹੈ? ਉਹ ਸਰਕਾਰ ਗਿੱਲ ਕੌਣ ਹੈ? ਉਹ ਸਰਕਾਰ ਦੀਨ ਕੌਣ ਹੈ? ਬਈ ਕਦੀ ਮਿਲੇ ਹੋ ਸਰਕਾਰ ਦੀਨ ਨੂੰ, ਉਸ ਬੰਦੇ ਨੂੰ? ਜਾਂ ਸਰਕਾਰਾਂ ਬੀਬੀ ਨੂੰ ਮਿਲੇ ਹੋ? ਕਿੱਥੇ ਰਹਿੰਦੀ ਹੋ? ਇਹ ਸਰਕਾਰ ਤੁਸੀਂ ਹੋ ਕਮਲਿਓ। ਇਹ ਤੁਹਾਡੇ ਟੈਕਸ ਦੇ ਉੱਤੇ ਇਹ ਰੁਪਈਆ ਜਾਂਦਾ ਹੈ। ਉਹ ਜਿਸ ਵੇਲੇ ਜਿਹੜੀ ਵੀ ਸ਼ੈ ਖਰੀਦਦੇ ਹੋ, ਮਾਚਿਸ ਦੀ ਡੱਬੀ ਤੱਕ ਤੇ ਤੁਸੀਂ ਟੈਕਸ ਦਿੰਦੇ ਹੋ। ਤੇ ਇਹ ਜਿਹੜਾ ਟੈਕਸ ਤੁਸੀਂ ਦਿੰਦੇ ਹੋ ਨਾ, ਉਹ ਜਿਸ ਵੇਲੇ ਜਿਹੜਾ ਖੱਫਣ ਵੀ ਪਾਈਦਾ ਨਾ ਮਾਜ਼ਰਤ ਦੇ ਨਾਲ, ਕਫਨ ਜਿਹਨੂੰ ਆਖਦੇ ਉਰਦੂ ਦੇ ਵਿੱਚ, ਉਹਦੇ ਤੇ ਵੀ ਕਿਸੇ ਨਾ ਕਿਸੇ ਕਿਸਮ ਦਾ ਟੈਕਸ ਜਿਹੜਾ ਲੱਗਾ ਹੁੰਦਾ ਹੈ। ਮਰਦਿਆਂ ਵੀ ਟੈਕਸ ਦੇਣਾ ਪੈਂਦਾ, ਤੇ ਮਰਨ ਤੋਂ ਬਾਅਦ ਜਿਹੜਾ ਸਾਰਾ ਕਰਦੇ ਜੇ ਅੱਗੋਂ ਪ੍ਰੋਗਰਾਮ ਅਗਲੇ ਬੰਦੇ ਦਾ ਸਾਰਾ ਵਿਚਾਰੇ ਦਾ ਜਿਹੜਾ ਉਹਦਾ ਕੁਲਾਂ ਦਾ ਖਤਮ, ਤੇ ਅੱਗੋਂ 10ਵੀਂ ਜਾਂ 7ਵੀਂ ਜਾਂ 40ਵਾਂ, ਉਹਦੇ 'ਚ ਵੀ ਜੋ ਪੱਕਦਾ, ਜੋ ਕੁਝ ਹੁੰਦਾ, ਜੋ ਮਾਮਲਾ ਹੁੰਦਾ, ਉੱਥੇ ਵੀ ਟੈਕਸ ਦਿੰਦੇ ਹੋ। ਤੇ ਜੇ ਬਹਿ ਕੇ ਕੁਰਾਨ ਖਾਨੀ ਕਰਦੇ ਹੋ ਤੇ ਪੱਖਾ ਚੱਲਦਾ, ਉੱਥੇ ਵੀ ਟੈਕਸ ਦਿੰਦੇ ਹੋ ਬਿਜਲੀ ਤੇ। ਤੁਹਾਡੀ ਇਬਾਦਤ ਤੋਂ ਲੈ ਕੇ, ਤੁਹਾਡੀ ਜਿਹੜੀ ਆ ਵਾਹੀ ਬੀਜੀ ਤੋਂ ਲੈ ਕੇ, ਤੁਹਾਡੀ ਮਜ਼ਦੂਰੀ ਤੋਂ ਲੈ ਕੇ, ਤੁਹਾਡੇ ਖਾਣ ਪੀਣ ਤੋਂ ਲੈ ਕੇ ਹਰ ਸ਼ੈ ਤੇ ਪੈਸਾ ਤੁਸੀਂ ਦਿੰਦੇ ਹੋ। ਸਰਕਾਰ ਤੁਸੀਂ ਹੋ, ਮੇਰੀ ਸਰਕਾਰ ਤੁਸੀਂ ਸਰਕਾਰ ਹੋ। ਤੇ ਜਦੋਂ ਸੁਣ ਕੇ ਕੰਨਾਂ 'ਚੋਂ ਇੱਧਰੋਂ ਉੱਧਰ ਕੱਢ ਦਿੰਦੇ ਸਰਕਾਰੀ ਪੈਸਾ, ਸਾਨੂੰ ਕੀ? ਇਹ ਸਰਕਾਰੀ ਨਹੀਂ, ਤੁਹਾਡਾ ਪੈਸਾ ਤੁਹਾਡੀ ਜੇਬ 'ਚੋਂ ਕੱਢ ਕੇ ਸਰਕਾਰ ਲਾਉਂਦੀ ਹੈ। ਸਰਕਾਰ ਕਿਸੇ ਬੰਦੇ ਦਾ ਨਾਂ ਥੋੜੀ ਹੈ। ਸਰਕਾਰ ਕੌਣ ਹੈ ਜਿਹਦੇ ਪੈਸੇ ਨੇ? ਇਹ ਤੁਹਾਡੇ ਹੀ ਪੈਸੇ ਨੇ। ਬਹਰਹਾਲ ਅਗਲੀ ਗੱਲ ਇਹ ਹੈ ਜੀ ਕਿ ਨਦੀਮ ਅਫਜ਼ਲ ਚੰਦ ਸਾਹਿਬ ਨੇ ਇੱਕ ਬਿਆਨ ਦਿੱਤਾ, ਲੇਕਿਨ ਉਸ ਤੋਂ ਪਹਿਲਾਂ ਮੈਂ ਬਾਜੀ ਨੂੰ ਸਿਰਫ ਇਹ ਗੁਜ਼ਾਰਿਸ਼ ਕਰਨੀ ਕਿ ਬਾਜੀ ਇੱਕੋ ਵਾਰੀ ਆਪਣੀ ਕੋਈ ਫੋਟੋ ਬਣਾ ਲਓ, ਸਸਤੀ ਬਣ ਜਾਏਗੀ। ਉਹ ਬੱਸ ਤੇ ਜਿੱਥੇ ਵੀ ਲਾਉਣੀ ਹੈ ਲਾਈ ਆਓ ਆਰਾਮ ਦੇ ਨਾਲ। ਤੇ ਇਹ ਜਿਹੜਾ ਹਰ ਥਾਂ ਤੇ ਨਵੀਆਂ ਤਸਵੀਰਾਂ ਬਣਵਾਉਂਦੇ ਹੋ ਤੇ ਲਵਾਉਂਦੇ ਹੋ, ਤੇ ਇਹਦੇ ਨਾਲ ਖਰਚਾ ਬੜਾ ਆਉਂਦਾ ਸਾਡਾ, ਸਾਨੂੰ ਦਿਓ ਮਾਫੀ, ਜਾਂ ਤੇ ਪੱਲਿਓਂ ਕਰ ਲਓ ਕੰਮ। ਤੇ ਆ ਜਿਹੜਾ ਸਰਕਾਰੀ ਖਰਚੇ 'ਚ ਤੁਹਾਡਾ 57 ਲੱਖ ਰੁਪਈਆ, ਇਹ ਪਹਿਲਾ ਐਸਟੀਮੇਟ ਹੈ। ਜੇ 57 ਲੱਖ, ਇਹ ਵੀ 2-3 ਕਰੋੜ ਬਣ ਜਾਣਾ ਜੇ ਦੇਖ ਲਿਓ। 19 ਬੱਸਾਂ ਤੇ ਸਿਰਫ ਤਸਵੀਰਾਂ ਤੇ ਲਿਖਾਈ ਕਰਾਉਣ ਤੇ। ਅਗਲੀਆਂ ਗੱਲਾਂ ਆਪ ਸੋਚ ਲਓ। ਪਰ ਨਦੀਮ ਅਫਜ਼ਲ ਚੰਦ ਸਾਹਿਬ ਨੇ ਕਿਹਾ ਜੀ ਮਹਿਸੂਸ ਇੰਜ ਹੋ ਰਿਹਾ ਕਿ ਇਹ ਜਿਹੜਾ ਇਮਰਾਨ ਖਾਨ ਮਸ਼ਹੂਰ ਹੋਇਆ ਨਾ ਆਵਾਮ ਦੇ ਵਿੱਚ, ਤੇ ਬੜੀ ਮਸ਼ਹੂਰੀ ਹੈ, ਤੇ ਇਨਕਲਾਬ ਤੇ ਆਵਾਮ ਦੀ ਮੁਹੱਬਤ, ਇਹਦਾ ਰਾਈਟਰ ਕੋਈ ਹੋਰ ਹੈ। ਮਤਲਬ ਇਹ ਸਾਜ਼ਿਸ਼ ਹੈ ਸਾਰੀ, ਇਹਦੇ ਪਿੱਛੇ ਲਿਖਣ ਵਾਲਾ ਕੋਈ ਹੋਰ ਹੈ।
ਅੱਛਾ, ਚੰਨ ਸਾਹਿਬ ਜਿਹੜੇ ਨੇ ਸਾਡੇ ਸੱਜਣ ਨੇ, ਲੇਕਿਨ ਉਹ ਕਮਲੀਆਂ ਗੱਲਾਂ ਕਰਦੇ ਨੇ। ਹਾਲਾਂਕਿ ਉਹਨਾਂ ਦੇ ਬਜ਼ੁਰਗ ਬੜੇ ਸਿਆਣੇ ਆਦਮੀ ਨੇ, ਲੇਕਿਨ ਇਹ ਚੰਨ ਵਿੱਚੋਂ ਥੋੜਾ ਜਿਹਾ ਨਦੀਮ ਅਫਜ਼ਲ ਥੋੜਾ ਜਿਹਾ ਕਮਲਾ ਹੈ। ਇਹ ਕਵੇਲੇ ਦੀਆਂ ਬਾਂਗਾਂ ਦਿੰਦਾ ਹੈ। ਪਿੰਡ ਜਿਹੜਾ ਕੁੱਕੜ ਕਵੇਲੇ ਦੀ ਬਾਂਗ ਦੇਵੇ ਉਹਨੂੰ ਸਭ ਤੋਂ ਪਹਿਲਾਂ ਲਾਲ ਕਰਦੇ ਨੇ। ਉਹਦਾ ਲੋਕਾਂ ਨੂੰ ਐਵੇਂ ਕਵੇਲੇ ਦੇ ਉੱਤੇ ਨਾ, ਮਤਲਬ ਉਹ ਬਾਂਗ ਦਾ ਮਤਲਬ ਹੁੰਦਾ ਹੈ, ਹਿਸਾਬ ਲਾਓ ਵੀ ਜਿਸ ਵੇਲੇ ਕੁੱਕੜ ਬੋਲਦਾ ਨਾ, ਉਹ ਬਾਂਗ ਤੋਂ ਜਿਹੜੀ ਅਜ਼ਾਨ ਹੁੰਦੀ ਨਾ ਉਸ ਤੋਂ ਅੱਧਾ ਘੰਟਾ ਪਹਿਲੇ ਬੋਲਦਾ, ਕਿਉਂਕਿ ਜਿਹੜੇ ਜ਼ਿਮੀਂਦਾਰ ਹੁੰਦੇ ਨੇ ਪਿੰਡਾਂ ਦੇ, ਉਹਨਾਂ ਉੱਠ ਕੇ ਕੋਈ ਧਾਰ ਕੱਢਣੀ ਹੈ, ਕੋਈ ਹੋਰ ਕੰਮ ਕਰਨਾ ਹੈ, ਤੇ ਉਹ ਅਜ਼ਾਨ ਤੋਂ ਵੀ ਪਹਿਲਾਂ ਕੰਮ ਸ਼ੁਰੂ ਕਰਦੇ ਨੇ। ਤੇ ਉਹ ਕੁੱਕੜ ਬੋਲਦਾ, ਬਾਂਗ ਦਿੰਦਾ ਤੇ ਉੱਠਦੇ ਨੇ। ਕਈ ਕੁੱਕੜ ਐਸੇ ਹੁੰਦੇ ਨੇ ਵੀ ਉਹ ਸਵੇਰੇ ਉਹ 4 ਵਜੇ ਬਾਂਗ ਦੇਣ ਦੀ ਬਜਾਏ ਰਾਤ ਦੇ 1 ਵਜੇ ਹੀ ਬਾਂਗ ਦੇ ਦਿੰਦੇ ਨੇ। ਪਿੰਡਾਂ ਵਾਲੇ ਵੈਸੇ ਹੁਣ ਤੇ ਪਿੰਡਾਂ 'ਚ ਵੀ ਬਦਲ ਗਿਆ ਕੰਮ, ਲੇਕਿਨ ਪਹਿਲਾਂ ਪਿੰਡਾਂ ਵਾਲੇ 7-8 ਵਜੇ ਸੌਂ ਜਾਂਦੇ ਸਨ ਤੇ ਉਹਨਾਂ ਦੀ ਨੀਂਦ 4 ਵਜੇ ਤੱਕ ਪੂਰੀ ਹੋ ਜਾਂਦੀ ਸੀ। ਲੇਕਿਨ ਉਹ ਕੁੱਕੜ ਕਈ ਵਾਰੀ ਰਾਤੀ 1 ਵਜੇ ਹੀ ਬਾਂਗ ਦੇ ਦਿੰਦਾ ਸੀ। ਤੇ ਜਿਹੜਾ ਕੁੱਕੜ ਫਿਰ ਰਾਤੀ 1 ਉਹ ਉੱਠ ਕੇ ਬਹਿ ਜਾਂਦੇ ਸਨ। ਘੜੀਆਂ ਕੁੜੀਆਂ ਹੁੰਦੀਆਂ ਕੋਈ ਨਹੀਂ ਸੀ ਉਸ ਵੇਲੇ। ਕੁੱਕੜ ਨੇ ਬਾਂਗ ਦਿੱਤੀ ਤੇ ਕੁੱਕੜ ਦੀ ਬਾਂਗ ਦੇ ਉੱਤੇ ਤੁਰ ਪਏ। ਉਹ ਜਿਸ ਵੇਲੇ ਤੁਰ ਪਏ, ਕਿਸੇ ਇੱਕ ਨੇ ਬੂਹਾ ਲਾਇਆ, ਦੂਜੇ ਦੀ ਅੱਖ ਖੁੱਲੀ ਤੇ ਉਹ ਵੀ ਤੁਰ ਪਿਆ। ਕਿਸੇ ਨੇ ਬਾਹਰ ਲੰਘਦਿਆਂ ਖੰਘਿਆ ਤੇ ਉਹਦੀ ਆਵਾਜ਼ ਦੂਸਰੇ ਦੇ ਕੰਨ 'ਚ ਪਈ ਤੇ ਉਹ ਵੀ ਤੁਰ ਪਿਆ। ਤੇ ਪੂਰਾ ਪਿੰਡ ਹੀ ਉੱਠ ਕੇ ਤੁਰ ਪੈਂਦਾ ਸੀ ਇੱਕ ਕੁੱਕੜ ਦੀ ਪੁੱਠੀ ਬਾਂਗ ਦੇ ਉੱਤੇ। ਤੇ ਨਦੀਮ ਅਫਜ਼ਲ ਚੰਨ ਸਾਹਿਬ ਮੇਰੇ ਦੋਸਤ, ਮੇਰੇ ਭਾਈ, ਉਹ ਕੁੱਕੜ ਨਾ ਬਣ। ਫਿਰ ਉਹਨਾਂ ਕੁੱਕੜ ਦਾ ਹਾਲ ਲੋਕ ਭੈੜਾ ਕਰਦੇ ਨੇ। ਇਹ ਕੁੱਕੜ ਉਹ ਨਾ ਬਣ ਮੇਰਾ ਵੀਰ। ਤੈਨੂੰ ਤਾਂ ਪਤਾ ਫਿਰ ਪਿੰਡਾਂ ਵਾਲੇ ਜਿਹੜੇ ਨਾ ਉਹਦਾ ਲੰਮਾ ਰੱਖ ਕੇ ਛੋਰਾ ਬਣਾਉਂਦੇ ਨੇ। ਇਹ ਮੈਂ ਖੁਦਾ ਨਾ ਖਾਸਤਾ ਉਸ ਹਿਸਾਬ ਨਾਲ ਨਹੀਂ ਕਹਿ ਰਿਹਾ, ਜ਼ਰਾ ਮਜ਼ਾਕ ਕਹਿ ਰਿਹਾ, ਮੇਰਾ ਦੋਸਤ ਹੈ। ਮੈਂ ਸਿਰਫ ਇਹ ਕਹਿਣਾ ਚਾਹ ਰਿਹਾ ਕਿ ਨਦੀਮ ਅਫਜ਼ਲ ਚੰਨ ਸਾਹਿਬ, ਇਹ ਤੁਸੀਂ ਰਾਈਟਰ ਦੇ ਨਾਲ ਹੀ ਬੈਠੇ ਹੋ ਜਿਹੜਾ ਰਾਈਟਰ ਲਿਖ ਰਿਹਾ, ਅਗਰ ਕਹਿ ਰਹੇ ਹੋ ਤੇ ਮਤਲਬ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਚੌਧਰੀ ਨਿਜ਼ਾਮਦੀਨ ਰਲ ਕੇ ਇਮਰਾਨ ਖਾਨ ਉੱਤੇ ਕਰ ਰਿਹਾ ਹੈ। ਇਹ ਜਿਹੜੀ ਪਿਛਲੇ ਦਿਨਾਂ 'ਚ ਗੱਲ ਤਲਤ ਹੁਸੈਨ ਨੇ ਵੀ ਕੀਤੀ ਸੀ ਤੇ ਉਸ ਤੋਂ ਪਹਿਲੇ ਹੋਰ ਵੀ ਕਈ ਫਨਕਾਰ ਇਹ ਗੱਲਾਂ ਕਰ ਚੁੱਕੇ ਨੇ। ਇਹ ਤੁਹਾਨੂੰ ਪਤਾ, ਉਹ ਆਉਂਦੇ ਨੇ ਜੀ ਇਹ ਐਸਟੈਬਲਿਸ਼ਮੈਂਟ ਰਲ ਕੇ ਇਮਰਾਨ ਖਾਨ ਨੂੰ ਮਸ਼ਹੂਰ ਕਰ ਰਹੀ ਹੈ। ਤੇ ਮੈਂ ਤਾਂ ਤੁਹਾਨੂੰ ਅੱਗੇ ਆਫਰ ਦਿੱਤੀ ਸੀ, ਚੰਨ ਸਾਹਿਬ ਤੁਹਾਨੂੰ ਹੀ ਦੇ ਦਿੰਦੇ ਨੇ। ਜੋ ਕੁਝ ਇਮਰਾਨ ਖਾਨ ਤੇ ਉਹਦੇ ਸਾਥੀਆਂ ਨਾਲ ਹੋਇਆ, ਤੁਸੀਂ ਤੇ ਨਿਕਲ ਗਏ ਸੋ ਪਤਲੀ ਗਲੀ ਪਹਿਲਾਂ ਹੀ ਵਕਤ ਦੇ ਨਾਲ ਹੀ। ਤੁਸੀਂ ਵੀ ਨਾਲ ਹੀ ਕਰਵਾ ਲੈਣਾ ਸੀ ਲੱਗਿਆ ਸੀ। ਤੁਸੀਂ ਕੋ ਰਾਈਟਰ ਨਾਲ ਜਾ ਕੇ ਬਹਿ ਗਏ ਹੋ? ਤੁਸੀਂ ਇੱਧਰ ਹੀ ਬਹਿਣਾ ਸੀ ਜਿਹੜੇ ਮਸ਼ਹੂਰ ਹੋ ਰਹੇ ਸਨ। ਤੇ ਜੇ ਹੁਣ ਉੱਧਰ ਬਹਿ ਹੀ ਗਏ ਹੋ ਤੇ ਫਿਰ ਹੁਣ ਹੀ ਪਰਾਂ ਹੋ ਜਾਓ ਉਹਨਾਂ ਦੇ ਕੋਲੋਂ ਰਾਈਟਰ ਨਾਲ। ਮਤਲਬ ਨਾਲੇ ਚੋਪੜੀਆਂ ਨਾਲੇ ਦੋ ਰਹਿਣਾ ਵੀ ਉਹਨਾਂ ਨਾਲ ਹੈ ਤੇ ਇਲਜ਼ਾਮ ਵੀ ਉਹਨਾਂ ਤੇ ਲਾਉਣਾ। ਮੀਨ ਰਹਿਣਾ ਵੀ ਐਸਟੈਬਲਿਸ਼ਮੈਂਟ ਦੇ ਨਾਲ ਹੈ, ਸਦਰ ਵੀ ਆਪਣਾ ਬਣਾਉਣਾ। ਜਿਹੜੇ ਤੁਹਾਡੇ ਜਿਹੜੇ ਕੁੱਕੜ ਨੇ, ਜਿਹੜੇ ਬਾਂਗ ਹੁਣ ਦੇ ਹੀ ਨਹੀਂ ਸਕਦੇ ਸਰਦਾਰੀ ਸਾਹਿਬ, ਉਹਨਾਂ ਨੂੰ ਸਦਰ ਬਣਵਾ ਲਿਆ ਤੇ ਆਪਣੇ ਸਾਰੇ ਕੰਮ ਵੀ ਖਿੱਚੀ ਆਉਂਦੇ ਹੋ। ਤੇ ਮੇਰਾ ਮਤਲਬ ਕਹਿਣ ਦਾ ਕਿ ਨਾਲ ਬਾਂਗਾ ਵੀ ਦੇਈ ਆਉਂਦੇ ਹੋ ਕਿ ਜਨਾਬ ਇਹ ਰਾਈਟਰ ਕਿਸ ਨੇ ਲਿਖਿਆ। ਤੇ ਨਾ ਕਵਾਸੀਆਂ ਗੱਲਾਂ ਨਾ ਕਰਿਆ ਕਰੋ, ਕਸੂਤੀਆਂ ਗੱਲਾਂ ਨਾ ਕਰਿਆ ਕਰੋ ਭਾਈ ਜੀ। 1 ਵਜੇ ਬਾਂਗ ਨਾ ਦਿਆ ਕਰੋ ਐਵੇਂ ਮੇਰਾ ਮਤਲਬ ਹੈ ਕਿਸੇ ਦੀ ਅੱਖ ਪੈ ਜਾਏਗੀ। ਮਿਹਰਬਾਨੀ ਕਰੋ, ਚੰਗੀਆਂ ਸਿਆਣੀਆਂ ਗੱਲਾਂ ਕਰਿਆ ਕਰੋ। ਕੋਈ ਅਸੀਂ ਤੱਕੀ ਥੋੜੀ ਹੈ ਵੀ ਸਾਰੀ ਉਮਰ ਅਸੀਂ ਆਪਣਾ, ਮੇਰਾ ਮਤਲਬ ਇਹੋ ਜਿਹੀਆਂ ਕਮਲੀਆਂ ਹੀ ਮਾਰਨੀਆਂ ਨੇ ਮੇਰਾ ਵੀਰ। ਅੱਛਾ ਜੀ, ਅਗਲੀ ਖਬਰ ਜਿਹੜੀ ਰਾਣਾ ਸਨਾਉੱਲਾ ਦਾ ਬਿਆਨ ਹੈ। ਉਹਨਾਂ ਕਿਹਾ ਕਿ ਇਮਰਾਨ ਖਾਨ ਨੂੰ ਜੇਲ੍ਹ 'ਚ ਮਮਨੂਆ ਚੀਜ਼ਾਂ ਲੱਭਦੀਆਂ ਰਹਿੰਦੀਆਂ ਨੇ। ਅਜਾ ਚੈੱਕ ਕਰੋ ਇਸ ਬੰਦੇ ਦੇ ਕੰਮ, ਚੈੱਕ ਕਰੋ। ਪਹਿਲਾਂ ਇਹਨਾਂ ਦੀਆਂ ਮੁੱਛਾਂ ਪਹਿਲੇ ਜਿਹੜੀਆਂ ਨਾ ਕਿਸੇ ਜ਼ਮਾਨੇ ਦੇ ਵਿੱਚ ਉਹ 10:50 ਜਦੋਂ ਹੁੰਦੇ ਨੇ ਨਾ, ਆਪਣੇ 2:50 ਜਾਂ 10:10 ਉੱਥੇ ਸਨ। ਘੜੀ ਦੀਆਂ ਸੂਈਆਂ ਜਿੱਥੇ 2:50 ਤੇ ਹੁੰਦੀਆਂ ਨੇ ਤੇ ਜਾਂ 10:10 ਤੇ ਹੁੰਦੀਆਂ ਨੇ, ਉੱਥੇ ਰਾਣਾ ਸਾਹਿਬ ਦੀਆਂ ਮੁੱਛਾਂ ਹੁੰਦੀਆਂ ਸਨ। ਤੇ ਹੁਣ ਆਪੇ ਵੇਖ ਲਓ 4:40 ਹੋਏ ਨੇ, 440 ਬਣਿਆ ਰਾਣਾ ਸਾਹਿਬ ਦਾ, ਮੁੱਛਾਂ ਥੱਲੇ ਆ ਗਈਆਂ ਨੇ। ਮੇਰੇ ਕਹਿਣ ਦਾ ਮਤਲਬ ਮੁੱਛਾਂ ਤੋਂ ਇਹ ਹੈ ਕਿ ਇਹਨਾਂ ਨੇ ਜਿਹੜੀਆਂ ਕਰਤੂਤਾਂ ਤੇ ਬਿਆਨ ਦਿੱਤੇ ਨੇ ਮੇਰੇ ਦੋਸਤ ਨੇ, ਉਹਦੀ ਵਜ੍ਹਾ ਤੋਂ ਹੁਣ ਹਜ਼ੀਮਤ ਹੈ। ਉਹ ਆਂਦੇ ਸਨ ਇਮਰਾਨ ਖਾਨ ਨੂੰ ਬਲੋਚਿਸਤਾਨ ਖੜਨਾ ਹੈ, ਮਿਰਚੀਵਾੜ ਖੜਨਾ ਹੈ, ਮੈਂ ਆਹ ਕਰ ਦੇਣਾ ਹੈ, ਮੈਂ ਉਹ ਕਰ ਦੇਣਾ ਹੈ, ਨਸ਼ੇ ਦੀ ਸਪਲਾਈ ਡੱਕ ਦੇਣੀ ਹੈ। ਫਿਰ ਉਹ ਇੱਕ ਇਹਨਾਂ ਦੇ ਨਾਲ ਦਾ ਹੀ ਹੋਰ ਦੋਸਤ ਹੈ, ਉਹ ਪਟੇਲ ਸਾਹਿਬ ਨੇ ਕੋਈ, ਉਹਨਾਂ ਆਖਿਆ ਕਿ ਮੈਂ ਇਮਰਾਨ ਖਾਨ ਦੇ ਪਿਸ਼ਾਬ 'ਚੋਂ ਸ਼ਰਾਬ ਨਿਕਲ ਆਈ। ਹਾਲਾਂਕਿ ਡਾਕਟਰਾਂ ਸਾਰਿਆਂ ਨੂੰ ਪਤਾ ਹੈ ਕਿ ਸ਼ਰਾਬ ਚੈੱਕ ਕਰਨ ਵਾਸਤੇ ਪਿਸ਼ਾਬ ਦੇ ਨਮੂਨੇ ਨਹੀਂ ਲਏ ਜਾਂਦੇ, ਖੂਨ ਦੇ ਨਮੂਨਿਆਂ 'ਚੋਂ ਚੈੱਕ ਕਰਦੇ ਨੇ। ਹੋਰ ਵੀ ਤਰੀਕੇ ਨੇ, ਸਾਹ ਨਾਲ ਵੀ ਚੈੱਕ ਕਰ ਲੈਂਦੇ ਨੇ, ਪਿਸ਼ਾਬ ਤੋਂ ਚੈੱਕ ਨਹੀਂ ਕਰਦੇ। ਉਹ ਖਰੇ ਉਹ ਵਿਚਾਰਾ ਥੋੜਾ ਜਿਹਾ ਪੜ੍ਹਿਆ ਲਿਖਿਆ ਮੇਰੇ ਨਾਲ ਘੱਟ ਹੈ, ਉਹਨੇ ਕਿਤੇ ਚੱਕ ਕੇ ਹੀ ਮਾਦਰਤ ਹੈ। ਲੇਕਿਨ ਮੈਨੂੰ ਲੱਗਦਾ ਉਹਨੇ ਕਿਹਾ ਵੀ ਇਮਰਾਨ ਖਾਨ ਸ਼ਰਾਬ ਬੜੀ ਪੀਂਦਾ ਹੈ, ਕਿਸੇ ਨੇ ਉਹਨੂੰ ਦੱਸਿਆ। ਉਹਨੇ ਕਿਤੇ ਜੇਲੋਂ ਮੇਰਾ ਕੱਲ ਪਿਸ਼ਾਬ ਦਾ ਨਮੂਨਾ ਮੰਗਵਾਇਆ ਤੇ ਪੜ੍ਹਿਆ ਲਿਖਿਆ ਹੈ ਨਹੀਂ, ਉਹਨੂੰ ਕੀ ਪਤਾ ਕਿਵੇਂ ਚੈੱਕ ਕਰਨੀ। ਸ਼ਰਾਬ ਸ਼ੁਰੂ ਹੋ ਸਕਦਾ ਸਾਡਾ ਦੋਸਤ ਪੀ ਲੈਂਦਾ ਹੋਵੇ ਤੇ ਉਹਨੂੰ ਟੇਸਟ ਦਾ ਪਤਾ ਹੋਏਗਾ। ਤੇ ਉਹਨੇ ਸੋਚਿਆ ਕਿ ਮੇਰਾ ਮਤਲਬ ਹੈ ਕਿ ਜਿੰਨਾ ਵੀ ਜ਼ਾਹਿਰ ਹੈ ਜਿਸਮ ਇਨਸਾਨ ਦਾ, ਜਿੰਨਾ ਵੀ ਉਹਦੇ ਤੇ ਜਿਹੜੇ ਵੀ ਕੰਮ ਹੁੰਦੇ ਨੇ, ਜਿਸ ਵੇਲੇ ਹਜ਼ਮ ਹੁੰਦੀ ਹੈ ਕੋਈ ਚੀਜ਼ ਜਾਂ ਪ੍ਰੋਸੈਸ ਹੁੰਦੀ ਹੈ ਜਿਸਮ 'ਚੋਂ ਬਾਹਰ, ਉਹਦਾ ਕੁਝ ਨਾ ਕੋਈ ਅਸਰ ਤੇ ਰਹਿ ਹੀ ਜਾਂਦਾ ਨਾ। ਉਹਨੇ ਕਿਹਾ ਵੀ ਮੈਨੂੰ ਸ਼ਰਾਬ ਦੇ ਟੇਸਟ ਦਾ ਤਾਂ ਪਤਾ ਹੀ ਹੈ, ਤੂੰ ਚੱਕ ਕੇ ਵੇਖ ਲੈਨੇ, ਹੋ ਸਕਦਾ ਵਿੱਚੋਂ ਆਵੇ। ਤੇ ਮੈਨੂੰ ਲੱਗਦਾ ਉਹਨੇ ਕਿਤੇ, ਮਾਜ਼ਰਤ ਹੈ ਗੰਦੀ ਜੀ ਗੱਲ ਹੈ ਜਿਹੜੀ ਕਰਨ ਡਿਆ ਤੁਹਾਡੇ ਨਾਲ, ਲੇਕਿਨ ਹੁਣ ਦੱਸੋ ਜਿਹੋ ਜਿਹੇ ਬਿਆਨ ਨੇ ਇਹਨਾਂ ਦੇ ਉੱਤੇ, ਇਹੋ ਜਿਹੇ ਤਜਜ਼ੀਏ ਕਰਨੇ ਨਾ, ਹੁਣ ਇਹੋ ਜਿਹੇ ਘਟੀਆ ਬਿਆਨਾਂ ਦੇ ਉੱਤੇ ਮੈਂ ਚੰਗੇ ਤਜਜ਼ੀਏ ਕਿੱਥੋਂ ਕਰਾਂ, ਮੈਨੂੰ ਦੱਸੋ। ਤੇ ਮੈਨੂੰ ਲੱਗਦਾ ਵੀ ਕੋਈ ਪਟੇਲ ਸਾਹਿਬ ਨੇ ਕਿਹਾ ਵੀ ਇਹ ਟੈਸਟ ਜਿਹੜਾ ਨਾ ਇਹ ਇਸ ਤਰ੍ਹਾਂ ਹੀ ਠੀਕ, ਉਹਨਾਂ ਕਿਤੇ ਚੱਖਿਆ ਤੇ ਉਹਨਾਂ ਨੂੰ ਸ਼ਰਾਬ ਵਾਲਾ ਹੀ ਨਸ਼ਾ ਆਇਆ ਤੇ ਉਹਨਾਂ ਕਿਹਾ ਉਹ 'ਚੋਂ ਸ਼ਰਾਬ ਬਰਾਮਦ ਹੋ ਗਈ।
ਤੇ ਇਹ ਹੁਣ ਮਮਨੂਆ ਚੀਜ਼ਾਂ ਜਿਹੜੀਆਂ ਮਿਲ ਰਹੀਆਂ ਨੇ ਤੁਹਾਡੇ ਤੇ ਭਾਈ ਜੀ ਮਮਨੂਆ ਚੀਜ਼ਾਂ ਦਾ ਕੇਸ ਬਣਿਆ ਸੀ ਜਿਹਦਾ ਗਿਲਾ ਇਮਰਾਨ ਖਾਨ ਨਾਲ ਕਰਦੇ ਹੋ। ਉਹ ਜਿਹਨਾਂ ਬਣਾਇਆ ਸੀ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਉਹ ਬ੍ਰਿਗੇਡੀਅਰ ਸਾਹਿਬ ਤੇ ਹੁਣ ਮੇਜਰ ਜਨਰਲ ਤੇ ਕਰ ਲਓ ਉਹਨਾਂ ਤੇ ਕੇਸ ਤਾਂ ਕਿ ਕੰਮ ਕਿਸੇ ਪਾਸੇ ਲੱਗ ਲੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਇੱਕ ਸ਼ਦੀਦ ਹੀਟ ਵੇਵ ਆ ਰਹੀ ਹੈ। ਹੇਟ ਵੇਵ ਤੇ ਆਈ ਹੈ ਪਹਿਲਾਂ ਦੀ, ਹੇਟ ਨਫ਼ਰਤ ਨੂੰ ਆਉਂਦੇ ਨੇ, ਉਹ ਵੇਵ ਤੇ ਚੱਲਣ ਹੀ ਰਹੀ ਹੈ। ਜੋ ਕੁਝ ਪਾਕਿਸਤਾਨ ਦੀ ਆਵਾਮ ਨਾਲ ਚੌਧਰੀ ਨਿਜ਼ਾਮੁਦੀਨ ਨੇ ਕੀਤਾ ਹੈ ਤੇ ਜਿਸ ਤਰ੍ਹਾਂ ਇੱਥੇ ਇੱਕ ਦੂਜੇ ਨੂੰ ਫੜਕਾਇਆ ਹੈ ਔਰ ਲੋਕਾਂ ਦੀ ਚਾਦਰ ਚਾਰ ਦੀਵਾਰੀ ਹਰ ਸ਼ੈ ਕਰ ਦਿੱਤੀ ਅੱਗੇ ਪਿੱਛੇ, ਇਹ ਹੁਣ ਹੀਟ ਵੇਵ ਆ ਰਹੀ, ਗਰਮੀ ਦੀ ਲਹਿਰ ਆ ਰਹੀ ਹੈ, ਮੌਸਮੀਆਤੀ ਤਬਦੀਲੀਆਂ, ਜਿਹਦੇ ਨਾਲ ਸਭ ਤੋਂ ਜ਼ਿਆਦਾ ਮਾਰਿਆ ਜਾਂਦਾ ਹੈ ਗਰੀਬ ਤਬਕਾ। ਜ਼ਿਹਨ 'ਚ ਰੱਖਣਾ, ਜਦੋਂ ਵੀ ਕਿਸੇ ਜਗ੍ਹਾ ਤੇ, ਇਹ ਪਾਕਿਸਤਾਨ 'ਚ ਨਹੀਂ ਦੁਨੀਆ 'ਚ ਕਿਸੇ ਜਗ੍ਹਾ ਤੇ ਵੀ, ਪਿਛਲੇ ਦਿਨਾਂ ਵੀ CNN ਨੇ ਇੱਕ ਸਟੋਰੀ ਕੀਤੀ ਸੀ ਕਿ ਜਿਸ ਵੇਲੇ ਗਲੋਬਲ ਵਾਰਮਿੰਗ ਆ ਕਲਾਈਮੇਟ ਕ੍ਰਾਈਸਿਸ ਹੁੰਦਾ ਨਾ, ਸੈਲਾਬ ਆਉਂਦੇ ਨੇ, ਬਹੁਤੀਆਂ ਬਾਰਿਸ਼ਾਂ ਹੁੰਦੀਆਂ, ਬਹੁਤੀ ਗਰਮੀ ਪੈਂਦੀ ਕਿਸੇ ਵੀ ਤਰੀਕੇ ਨਾਲ, ਜਿਹੜੀ ਵੀ ਕੋਈ ਕਲਾਈਮੇਟ ਕ੍ਰਾਈਸਿਸ ਹੁੰਦਾ ਉਹਦੇ ਵਿੱਚ ਉਹਨਾਂ ਨੇ ਇੱਕ ਫੀਚਰ ਕੀਤਾ ਸੀ ਬੜਾ ਖੂਬਸੂਰਤ ਪੜ੍ਹਨ ਵਾਲਾ। ਉਹਦੇ 'ਚ ਉਹਨਾਂ ਕਿਹਾ ਸੀ ਕਿ ਉਹ ਜੈਂਡਰ ਡਾਇਵਰਸਿਟੀ, ਮਤਲਬ ਜਿਹੜੀਆਂ ਖਵਾਤੀਨ ਦੀਆਂ ਨੌਕਰੀਆਂ ਉਹਨਾਂ ਦੇ ਉੱਤੇ ਜ਼ਿਆਦਾ ਬੁਰਾ ਅਸਰ ਪਾਉਂਦਾ। ਮਤਲਬ ਕਿ ਜਿਹੜੀ ਇੱਕ ਇਕੁਐਲਿਟੀ ਹੁੰਦੀ ਹੈ ਨਾ, ਜੈਂਡਰ ਇਕੁਐਲਿਟੀ ਕਿਸੇ ਵੀ ਸੁਸਾਇਟੀ 'ਚ, ਉਹਨੂੰ ਵੀ ਡਿਸਟਰਬ ਕਰ ਦਿੰਦਾ। ਉਹਦੀ ਵਜ੍ਹਾ ਹੀ ਇਹ ਹੈ ਕਿ ਪਾਣੀ ਮਾੜੇ ਪਾਸੇ ਨੂੰ ਤੁਰਦਾ ਨਾ, ਜਦੋਂ ਵੀ ਭਾਰ ਪੈਂਦਾ ਤਾਂ ਸਭ ਤੋਂ ਜ਼ਿਆਦਾ ਮਾੜੇ ਦੇ ਉੱਤੇ ਉਹਦਾ ਅਸਰ ਹੁੰਦਾ ਹੈ। ਇਹ ਸਿਰਫ ਪਾਕਿਸਤਾਨ ਦੀ ਮੈਂ ਗੱਲ ਨਹੀਂ ਕਰ ਰਿਹਾ, ਪੂਰੀ ਦੁਨੀਆ ਦੀ ਕਰ ਰਿਹਾ। ਇਹ ਗਲੋਬਲ ਵਾਰਮਿੰਗ, ਹੀਟ ਕ੍ਰਾਈਸਿਸ ਦੇ ਬਹੁਤੇ ਮੀਂਹ ਪੈਣੇ ਜਾਂ ਬਹੁਤੀਆਂ ਧੁੱਪਾਂ ਪੈਣੀਆਂ, ਗਰਮੀਆਂ, ਬੇਵਕਤ ਦੇ ਮੀਂਹ, ਬੇਵਕਤ ਦੇ ਸੈਲਾਬ, ਇਹਦਾ ਸਭ ਤੋਂ ਜ਼ਿਆਦਾ ਇਫੈਕਟ ਗਰੀਬ ਤੇ ਆਉਣਾ ਹੈ। ਤਗੜੇ ਨੇ ਤਾਂ ਉੱਚੇ ਥਾਂ ਚੜ੍ਹ ਜਾਣਾ ਕਿਸੇ ਨਾ ਕਿਸੇ ਤਰੀਕੇ ਨਾਲ, ਫਿਜ਼ੀਕਲੀ ਨਹੀਂ ਵੀ ਤੇ ਦੂਸਰੇ ਤਰੀਕੇ ਨਾਲ, ਮੀਨ ਕਾਰੋਬਾਰ ਦੇ ਤਰੀਕੇ ਨਾਲ, ਦੂਜੇ ਤਰੀਕੇ ਨਾਲ ਉਹ ਤੇ ਉੱਚਾ ਕੰਮ ਕਰ ਲਏਗਾ। ਮਾੜੇ ਨੇ ਮਾਰੇ ਜਾਣਾ। ਤੇ ਇਮਰਾਨ ਖਾਨ ਹੁੰਦਾ ਸੀ, ਉਹ ਤੇ ਕੋਈ ਨਾ ਕੋਈ ਗੱਲ ਇਹਦੇ ਤੇ ਕਰਦੇ ਸਨ, ਦਰਖਤ ਲਾਉਂਦੇ ਸਨ, ਕੋਈ ਨਾ ਕੋਈ ਪਰੇਸ਼ਾਨੀ ਲੈਂਦੇ ਸਨ। ਲੇਕਿਨ ਹੋਣ ਵਾਲੇ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਹੀ, ਉਹਨਾਂ ਨੂੰ ਤੇ ਇਸ ਗੱਲ ਨਾਲ ਲੈਣ ਦੇਣ ਕੋਈ ਨਹੀਂ। ਤੇ ਹਿੱਟ ਲਿਸਟ ਤੇ ਪੰਜਾਬ, ਸਿੰਧ ਤੇ ਬਲੋਚਿਸਤਾਨ ਹਿੱਟ ਲਿਸਟ ਤੇ ਨੇ ਪੂਰੇ ਇਸ ਰੀਜਨ ਦੇ ਵਿੱਚ। ਅੱਲਾ ਖੈਰ ਕਰੇ, ਅਸੀਂ ਦੁਆ ਹੀ ਕਰ ਸਕਦੇ ਹਾਂ ਸਾਰੇ ਮਾਮਲੇ ਦੇ ਉੱਤੇ ਕਿ ਜਿਹੜੇ ਗਰੀਬ ਨੇ ਉਹ ਤੇ ਪਹਿਲਾਂ ਹੀ ਮਾਰੇ ਗਏ ਨੇ ਤੇ ਉਹਨਾਂ ਦੇ ਉੱਤੇ ਮਜ਼ੀਦ ਕੋਈ ਹੋਰ ਭਾਰ ਨਾ ਪਵੇ। ਅੱਛਾ ਜੀ, ਅਗਲੀ ਖਬਰ ਸਾਊਦੀ ਅਰਬ ਤੋਂ ਹੈ। ਜੁਮਾਤੁਲ ਮੁਬਾਰਕ ਵਾਲੇ ਦਿਨ ਸਾਊਦੀ ਅਰਬ 'ਚ ਜ਼ਨਾਨੀਆਂ ਦੇ ਸਵਿਮਿੰਗ ਸੂਟਸ ਦਾ ਜਿਹੜਾ ਨਾ ਉਹ ਫੈਸ਼ਨ ਸ਼ੋ ਹੋਇਆ। ਜਿਹੜੇ ਬੰਦੇ ਬਾਹਰ ਗਏ ਨੇ ਜਾਂ ਨਹੀਂ ਵੀ ਗਏ, ਚਾਚੇ ਬਾਬਿਆਂ ਕਿਸੇ ਟੈਲੀਵਿਜ਼ਨ ਨੂੰ ਝਾਤੀ ਮਾਰ ਕੇ ਤੇ ਵੇਖੀ ਹੈ ਨਾ ਕਿ ਇਹ ਜਿਹੜੇ ਸਾਇਲ ਸਮੁੰਦਰ ਹੁੰਦੇ ਨੇ ਉੱਥੇ ਜ਼ਰਾ ਫਿਰ ਕੱਪੜੇ ਘੱਟ ਪਾਉਂਦੇ ਨੇ ਲੋਕੀ, ਵੀ ਨਹਾਉਣਾ ਜੂ ਹੈ ਵੀ ਜਿਸ ਨੂੰ ਪਾਣੀ ਲੱਗੇ। ਇਹ ਜਿਵੇਂ ਵੈਸੇ ਮੇਰਾ ਖਿਆਲ ਹੈ ਤੁਸੀਂ ਆਖ ਤੇ ਦਿੰਦੇ ਹੋ ਗੋਰਿਆਂ ਨੂੰ, ਅਸੀਂ ਇੱਥੇ ਜ਼ਨਾਨੀਆਂ ਨੂੰ, ਰੌਲਾ ਸਾਡਾ ਜ਼ਨਾਨੀਆਂ ਦਾ, ਬੰਦੇ ਤੇ ਸਾਡੇ ਵੀ ਸਵਿਮਿੰਗ ਸੂਟ ਪਾਉਂਦੇ ਨੇ, ਪਰ ਸਾਡੇ ਤੇ ਉਹ ਵੀ ਨਹੀਂ ਪਾਉਂਦੇ ਪਿੰਡਾਂ ਦੇ ਵਿੱਚ, ਤੁਹਾਨੂੰ ਪਤਾ ਹੀ ਹੈ। ਹੁਣ ਤੁਸੀਂ ਗੁੱਸਾ ਕਰ ਜਾਣਾ, ਪਰ ਪਿੰਡਾਂ ਵਾਲੇ ਕਰਦੇ ਨਹੀਂ ਜੇ। ਗਰਮੀ ਲੱਗੀ ਹੁੰਦੀ ਸੀ, ਨਹਿਰ ਤੁਰੇ ਜਾਂਦੇ ਸਾਂ, ਸੱਜੇ ਖੱਬੇ ਵੇਖਿਆ ਕੋਈ ਬੰਦਾ ਨਹੀਂ, ਕੁੜਤਾ ਲਾ ਕੇ ਪਾਸੇ ਤੇ ਰੱਖਿਆ, ਤਹਿਮਤ ਰੱਖੀ ਤੇ ਛਾਲ ਮਾਰ ਦਿੱਤੀ। ਉਹ ਪਿੱਛੋਂ ਕਈ ਵਾਰੀ ਕੋਈ ਨਿਆਣੇ ਇਹੋ ਜਿਹੇ ਝੂਠ ਹੁੰਦੇ ਸਨ, ਚੁੱਕ ਕੇ ਕੱਪੜੇ ਲੈ ਜਾਂਦੇ ਸਨ। ਫਿਰ ਬਾਬਾ ਜਿਹੜਾ ਉਹ ਨਹਿਰ ਹੀ ਪਿੰਡ ਆਉਂਦਾ ਸੀ, ਮਤਲਬ ਬਾਹਰ ਨਿਕਲਦਾ ਹੀ ਨਹੀਂ ਸੀ। ਉਹ ਸ਼ੁਕਰ ਹੈ ਨਹਿਰ ਦਾ ਪਾਣੀ ਜਿਹੜਾ ਸਮੁੰਦਰ ਤਰ੍ਹਾਂ ਸਾਫ਼ ਨਹੀਂ ਹੁੰਦਾ, ਵਰਨਾ ਜਿਹੋ ਜਿਹੇ ਪੱਕੇ ਰੰਗ ਮੇਰੇ ਵਰਗੇ ਬੰਦੇ ਦੇ ਨੇ ਉਹ ਤਾਂ ਫਿਰ ਥੱਲਿਓਂ ਲਾਟਾ ਮਾਰਦਾ ਬੰਦਾ, ਹਰ ਸ਼ੈ ਹੀ ਨਜ਼ਰ ਆਉਣੀ ਸੀ। ਤੇ ਇਹ ਸ਼ੁਕਰ ਹੈ ਕਿ ਉਹ ਪਾਣੀ ਸਾਡਾ ਐਡਾ ਗਦਲਾ ਹੁੰਦਾ ਸੀ। ਰੱਬ ਨੇ ਮੇਰੇ ਖਿਆਲ ਪਾਣੀ ਵੀ ਸਾਨੂੰ ਇਸੇ ਤੋਂ ਦਿੱਤਾ ਹੈ, ਸਾਡੇ ਰੰਗ ਵੇਖ ਕੇ ਹੀ ਰੱਬ ਨੇ ਸਾਨੂੰ ਪਾਣੀ ਦਿੱਤਾ, ਮੈਨੂੰ ਇਹ ਲੱਗਦਾ ਹੈ। ਤੇ ਉਹ ਫਿਰ ਨਹਿਰ ਹੀ ਕਿਤੇ ਪਿੰਡ ਦੇ ਲਾਗੇ ਜਾਂ ਕੋਈ ਪਿੰਡ ਵਾਲਾ ਨਜ਼ਰ ਆਉਂਦਾ ਸੀ, ਉਹਨੂੰ ਆਵਾਜ਼ ਦਿੰਦੇ ਸਨ ਵੀ ਜਾਈ ਯਾਰ ਮੇਰੇ ਘਰੋਂ ਦਾ ਕੋਈ ਕੱਪੜੇ ਲਿਆ ਦੇ, ਮੇਰੇ ਕੋਲ ਕੱਪੜੇ ਲੈ ਗਿਆ। ਤਾਂ ਨਹਿਰ 'ਚ ਹੀ ਰਹਿੰਦਾ ਸੀ ਫਿਰ ਬੰਦਾ ਜਿਹੜਾ ਨਾ ਅਗਲੇ 2-4 ਘੰਟੇ। ਤੇ ਬਲ ਕਹਿਣ ਦਾ ਮਤਲਬ ਹੈ ਵੀ ਸਵਿਮਿੰਗ ਸੂਟ ਤੇ ਬਾਹਰ ਤੇ ਪਾਉਂਦੇ ਨੇ, ਅਸੀਂ ਤੇ ਪਾਉਂਦੇ ਵੀ ਨਹੀਂ ਜਦੋਂ ਸਾਡਾ ਦਾਅ ਲੱਗਦਾ। ਲੇਕਿਨ ਜ਼ਨਾਨੀਆਂ ਦੇ ਅਸੀਂ ਖਿਲਾਫ ਹਾਂ ਵੀ ਇਹੋ ਜਿਹਾ ਕੰਮ ਨਾ ਕਰਨ। ਸਾਡਾ ਕਲਚਰ ਜੋ ਹੋਇਆ ਉਹਦੇ ਤੇ ਮੈਂ ਗੱਲ ਨਹੀਂ ਕਰਨੀ, ਕਿਉਂਕਿ ਤੁਸੀਂ ਮੇਰੇ ਖਿਲਾਫ ਵੀ ਹੋ ਜਾਣਾ ਤੇ ਇਸ ਲਈ ਮੈਂ ਉੱਥੇ ਹੀ ਰੁਕ ਜਾਵਾਂਗਾ। ਲੇਕਿਨ ਗੱਲ ਹੁਣ ਮੈਂ ਸਾਊਦੀ ਅਰਬ ਤੇ ਆਉਣਾ ਕਿ ਜਨਾਬ ਸਾਊਦੀ ਅਰਬ ਦੇ ਵਿੱਚ ਉਹਨਾਂ ਬੜੀਆਂ ਤਸਵੀਰਾਂ ਜਾਰੀ ਕੀਤੀਆਂ ਨੇ। ਸਾਊਦੀ ਅਰਬ ਅੱਜ ਕੱਲ੍ਹ ਮਾਡਰਨ ਹੋ ਰਿਹਾ ਹੈ। ਉਹਨਾਂ ਉਹ ਸਵਿਮਿੰਗ ਸੂਟ ਔਰਤਾਂ ਨੇ ਪਾਏ ਨੇ ਤੇ ਉਹਦੀਆਂ ਮਾਡਲਿੰਗ ਹੋ ਰਹੀ ਹੈ ਤੇ ਫੈਸ਼ਨ ਸ਼ੋ ਹੋ ਰਿਹਾ। ਅੱਛਾ, ਹੁਣ ਇਸ ਖਬਰ ਤੇ ਮੇਰੀ ਤਵੱਜੋ ਇੰਨੀ ਕੀ ਹੈ ਜਨਾਬੇ ਵਾਲੀ ਕਿ ਇਹ ਸਾਨੂੰ ਕਿਹੜੇ ਕੰਮਾਂ ਤੇ ਲਾਇਆ ਜੇ ਤੇ ਆਪ ਕਿਹੜੇ ਕੰਮੀ ਪੈ ਗਏ ਜੇ। ਤੇ ਇਹ ਸਾਡੇ ਵੀ ਕੋਈ 4 ਮੌਲਵੀ ਲੈ ਜਾਣੇ ਸਨ, ਉੱਥੇ ਬਹਾ ਲੈਣੇ ਸਨ। ਸਾਡੇ ਇੱਥੇ ਕੋਈ ਬੰਦਾ ਥੋੜੀ ਜਿਹੀ ਸ਼ਲਵਾਰ ਉੱਤੇ ਕਰ ਲਏ ਜਾਂ ਥੱਲੇ ਕਰ ਲਏ, ਆਂਦੇ ਨੇ ਤੇਰੀ ਨਮਾਜ਼ ਨਹੀਂ ਹੁੰਦੀ। ਸਜਦਾ ਐ ਨੂੰ ਕਰ ਲਿਆ ਤੇ ਆ ਨੂੰ ਕਰ ਲਿਆ, ਆਂਦੇ ਨੇ ਤੇਰੀ ਨਮਾਜ਼ ਨਹੀਂ ਹੁੰਦੀ। ਤੇ ਸਾਡੇ ਤੇ ਇੱਥੇ ਇੰਨਾ ਰੌਲਾ ਪਾਤਾ ਇਹਨਾਂ ਨੇ, ਤੇ ਉੱਥੇ ਜਿਹੜਾ ਤੁਸੀਂ ਜਨਾਬ ਕਿਸੇ ਹੋਰ ਹੀ ਪਾਸੇ ਨੂੰ ਤੁਰ ਪਏ ਹੋ। ਸਾਰੀ ਉਮਰ ਸਾਡੇ ਵਾਲਿਆਂ ਨੂੰ ਤੁਸੀਂ ਪੜਾਉਂਦੇ ਰਹੇ ਵੀ ਆਹ ਕੰਮ ਕਰਨਾ ਹੈ ਤੇ ਆਪ ਕਿਸੇ ਹੋਰ ਪਾਸੇ ਨਿਕਲ ਗਏ ਜੀ। ਤੇ ਮਿਹਰਬਾਨੀ ਕਰਕੇ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਆਪ ਮਾਈ ਕਿੱਥੇ ਰਹਿ ਗਿਆ, ਆਪ ਤੁਸੀਂ ਪਤਾ ਨਹੀਂ ਕਿੱਥੇ ਰਹਿ ਗਏ। ਸਾਡੇ ਵਾਲੇ ਅਜੇ ਵੀ ਨਹਿਰ ਵਾਲੇ ਪੁਲ ਤੇ ਖਲੋਤੇ ਨੇ, ਇਹਨਾਂ ਨੂੰ ਵੀ ਸੱਦ ਲਓ। ਇਹ ਸਾਡੇ ਵਾਲੇ ਵੀ ਨਹੀਂ, ਦੱਸੋ ਨਾ, ਸਾਡਾ ਭਰਾ ਤਾਹਿਰ ਅਸ਼ਰਫੀ ਜਿਹੜਾ, ਉਹਨਾਂ ਦੇ ਇੰਨੇ ਜ਼ਿਆਦਾ ਕਰੀਬੀ ਤਲਕਾਤ ਨੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਸਾਹਿਬ ਨਾਲ ਔਰ ਦੂਸਰਿਆਂ ਨਾਲ, ਤੇ ਉਹਨਾਂ ਨੂੰ ਕਿਉਂ ਨਹੀਂ ਜੇ ਸੱਦਿਆ ਇਹਦੇ ਉੱਤੇ, ਉਹਨਾਂ ਨੂੰ ਵੀ ਸੱਦੋ।
ਉਹਨਾਂ ਨੂੰ ਵੀ ਸੱਦ ਕੇ ਭਾਵ ਹੈ ਫੈਸ਼ਨ ਸ਼ੋਅ ਤੇ, ਉਹ ਵੀ ਵੇਖਣ। ਕੋਈ ਥੋੜਾ ਜਿਹਾ ਇੱਥੇ ਵੀ ਥੋੜਾ ਜਿਹਾ, ਮੈਂ ਇਹ ਨਹੀਂ ਆਂਦਾ ਵੀ ਇੱਥੇ ਫੈਸ਼ਨ ਸ਼ੋਅ ਕਰਵਾਓ, ਜਾਂ ਮੈਂ ਨਹੀਂ ਆਖਣ ਡਿਆ ਵੀ ਸਾਡੇ ਮੌਲਵੀ ਜਿਹੜੇ ਨੇ ਇੱਥੇ ਵੀ ਸਵਿਮਿੰਗ ਕਾਸਟਿਊਮਸ ਦੇ ਜਿਹੜੇ ਨਾ ਉਹ ਸਵਿਮਿੰਗ ਸੂਟਸ ਦੇ ਫੈਸ਼ਨ ਸ਼ੋਅ ਹੋਣ, ਲੇਕਿਨ ਬਾਕੀ ਦੂਜੇ ਮਾਮਲਿਆਂ 'ਚ ਲੋਕਾਂ ਦੇ ਥੋੜੀ ਜਿਹੀ ਆਸਾਨੀ ਕਰ ਦੇਣ ਨਾ, ਹਲਕੀ ਜਿਹੀ। ਸਾਡੇ ਦੇ ਇੱਥੇ ਵੱਟ ਕੱਢ ਦਿੱਤੇ ਨੇ, ਲੱਗਦਾ ਕਈ ਵਾਰੀ ਵੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਮਜ਼ਹਬ ਦੀ ਸਾਡੇ ਤੇ ਹੀ ਪਾਤੀ ਹੈ ਤੁਸੀਂ, ਤੇ ਥੋੜਾ ਜਿਹਾ ਮਿਹਰਬਾਨੀ ਕਰਕੇ ਉੱਥੋਂ ਥੋੜੀ ਜਿਹੀ ਲਾਈਟ ਤੁਸੀਂ ਵੀ ਲਵੋ। ਤੇ ਉਹਨਾਂ ਕੋਲੋਂ ਮੇਰੀ ਗੁਜ਼ਾਰਿਸ਼ ਹੈ ਵੀ ਸਾਰੀ ਉਮਰ ਸਾਨੂੰ ਜਿਹੜੀ ਟਿਊਸ਼ਨ ਪੜਾਉਂਦੇ ਰਹੇ ਜੇ, ਜਿਹੜੀ ਅਸੀਂ ਨਹੀਂ ਪੜ੍ਹਨਾ ਚਾਹੁੰਦੇ ਸੀ, ਉਹ ਵੀ ਪੜ੍ਹਾਈਏ, ਤੇ ਹੁਣ ਥੋੜੀ ਜਿਹੀ ਮਿਹਰਬਾਨੀ ਕਰੋ। ਅੱਛਾ ਜੀ, ਬਾਜੀ ਮਰੀਮ ਦੇ ਉੱਤੇ ਇੱਕ ਬੜਾ ਜ਼ਬਰਦਸਤ ਕਿਸੇ ਨੇ ਕਮੈਂਟ ਕੀਤਾ, ਉਹ ਪਹਿਲਾਂ ਤੁਹਾਡੇ ਸਾਹਮਣੇ ਚਿੱਠੀ ਪੱਤਰਾਂ 'ਚ ਰੱਖ ਦਈਏ। ਗੱਲ ਉਹ ਅਸੀਂ ਆਪ ਵੀ ਕਰਨਾ ਚਾਹੁੰਦੇ ਸੀ, ਲੇਕਿਨ ਉਹ ਕਿਉਂਕਿ ਕਿਸੇ ਨੇ ਆਖਿਆ ਤੇ ਅਸੀਂ ਕਿਹਾ ਉਹਨਾਂ ਨੂੰ ਉਹਦਾ ਕ੍ਰੈਡਿਟ ਦਈਏ। ਅਬਦੁਲ ਕਰੀਮ ਸਾਹਿਬ ਨੇ ਕਿਹਾ ਕਿ ਗਿੱਲ ਸਾਹਿਬ ਪੰਜਾਬ ਦੀ ਜਿਹੜੀ ਵਜ਼ੀਰ ਆਲਾ ਸਾਹਿਬਾ ਨੇ ਰੋਜ਼ ਵਰਦੀਆਂ ਔਰ ਕੱਪੜੇ ਤੇ ਪਾ ਲੈਂਦੇ ਨੇ, ਤੇ ਉਹਨਾਂ ਨੂੰ ਆਖੋ ਕਿਸੇ ਵੇਲੇ ਕੱਚੇ ਦੇ ਡਾਕੂਆਂ ਦਾ ਆਪਰੇਸ਼ਨ ਵੀ ਕਰ ਲੈਣ ਪੁਲਿਸ ਦੀ ਵਰਦੀ ਪਾ ਕੇ। ਇਹ ਸਾਨੂੰ ਸਾਡਾ ਜੋ ਤਰਾਹ ਕੱਢੀ ਰੱਖ ਦਿਓ, ਕਦੀ ਬੰਦੂਕ ਐ ਨੂੰ ਤੇ ਕਦੀ ਐ ਨੂੰ, ਇਹ ਸਾਡਾ ਤਰਾਹ ਕੱਢਣ ਵਾਸਤੇ ਜਿਹੜੀ ਫਿਲਮ ਦੀ ਸ਼ੂਟਿੰਗ ਹੁੰਦੀ, ਕਿਸੇ ਦਿਨ ਸੱਚੀ ਮੁੱਚੀ ਵਰਦੀ ਪਾ ਕੇ ਜਿਹੜਾ ਹੈ ਨਾ ਉਹ ਜਾ ਪੜੋ ਤੇ ਕੱਚੇ ਦੇ ਡਾਕੂਆਂ ਦਾ ਆਪਰੇਸ਼ਨ ਹੀ ਕਰ ਦਿਓ। ਬੜਾ ਵੈਸੇ ਤਗੜਾ ਮਸ਼ਵਰਾ ਤੁਹਾਡਾ ਜਨਾਬ। ਤੁਸੀਂ ਚਾਹੁੰਦੇ ਹੋ ਸਾਰੇ ਮਸਲੇ ਹੀ ਹੱਲ ਹੋ ਜਾਣ, ਕੱਚੇ ਦੇ ਡਾਕੂਆਂ ਦਾ ਵੀ ਹੋ ਜਾਏ ਤੇ ਸਿਆਸੀ ਮਸਲਾ ਵੀ ਹੱਲ ਹੋ ਜਾਏ। ਬੜੇ ਤੁਸੀਂ ਖਰਾਬ ਹੋ। ਅੱਲਾ ਜ਼ਿੰਦਗੀ ਦੇਵੇ ਸਾਡੀ ਬਾਜੀ ਨੂੰ, ਕਿਉਂ ਇਹੋ ਜਿਹੇ ਔਖੇ ਥਾਂ ਤੇ ਤੁਸੀਂ ਘੱਲਣਾ। ਅੱਛਾ ਜੀ, ਸਜਾਦ ਸਾਹਿਬ ਕਹਿੰਦੇ ਨੇ ਕਿ ਡਾਕਟਰ ਸਾਹਿਬ ਮੈਂ ਖੈਰੀਅਤ ਨਾਲ ਹੈ ਤੇ ਤੁਹਾਡੀ ਵੀ ਖੈਰੀਅਤ ਮਤਲੂਬ ਚਾਹਣਾ ਹੈ, ਤੁਹਾਡੀ ਮਿਹਰਬਾਨੀ ਹੈ ਜਨਾਬ। ਉਹਨਾਂ ਕਿਹਾ ਜੀ ਬਾਜੀ ਮਰੀਮ ਨੂੰ ਇਹ ਵੀ ਮਸ਼ਵਰਾ ਦਿਓ ਕਿ ਸਾਰੇ ਕੰਮ ਕਰ ਲੈਣ, ਉਹਨਾਂ ਕਿਸੇ ਦਿਨ F-16 ਵੀ ਉਡਾ ਕੇ ਦਿਖਾ ਦਿਓ। ਤੁਸੀਂ ਚਾਹੁੰਦੇ ਕੀ ਹੋਵੇ ਮੇਰੀ ਬਾਜੀ ਤੋਂ ਏਡੇ ਤੰਗ ਕਿਉਂ ਹੋ? ਕੀ ਚਾਹੁੰਦੇ ਹੋ? ਮਤਲਬ ਚਾਹੁੰਦੇ ਹੋ ਕਿ ਬਾਜੀ ਹੁਣ ਉਸ ਪਾਸੇ ਨਿਕਲ ਜਾਏ? ਕੋਈ ਥੋੜਾ ਜਿਹਾ ਖਿਆਲ ਕਰੋ ਯਾਰ। ਮੇਰਾ ਮਤਲਬ ਬਾਜੀ F-16 ਤੇ ਪਵੇ ਤਾਂ ਉਹਦੇ ਹਿੰਦੁਸਤਾਨ ਵੱਲ ਨੂੰ ਜਹਾਜ਼ ਕੱਢ ਕੇ ਲੈ ਜਾਏ ਬਾਜੀ, ਤੇ ਕੋਈ ਉਹ ਥੱਲਿਓਂ ਬੰਬ ਮਾਰ ਦੇਣ। ਨਾ ਕਰੋ ਇਹੋ ਜਿਹੇ ਕੰਮ, ਨਾ ਬਾਜੀ ਨੂੰ ਪੁੱਠੇ ਕੰਮ ਲਾਓ। ਤੁਹਾਨੂੰ ਪਤਾ ਵੀ ਹੈ ਜਿਹੜਾ ਮਸ਼ਵਰਾ ਦੇਈਦਾ ਬਾਜੀ ਉਸ ਕੰਮ ਦੇ ਉੱਤੇ ਆ ਜਾਂਦੀ ਹੈ ਤੇ ਬਾਜੀ ਉਹ ਕੰਮ ਕਰ ਦਿੰਦੀ। ਅੱਛਾ ਜੀ, ਅਗਲਾ अल्फा ब्लॉग्स ਜਿਹੜਾ ਇਹਨਾਂ ਨੇ ਕਿਹਾ ਜੀ ਕਿ ਮੈਟ੍ਰਿਕ ਕੇ ਪਾਕ ਸਟੱਡੀਜ਼ का ਜਿਹੜੀ ਪਾਕਿਸਤਾਨ ਸਟੱਡੀ ਦੀ ਮਤਾਲਿਆ ਪਾਕਿਸਤਾਨ ਦੀ ਜਿਹੜੀ ਕਿਤਾਬ ਹੈ ਮੈਟ੍ਰਿਕ ਦੀ, ਉਹਦੇ ਵਿੱਚ ਨਵਾਜ਼ ਸ਼ਰੀਫ ਦੇ ਉੱਤੇ ਮਜ਼ਮੂਨ ਲਿਖੇ ਨੇ ਤੇ ਤਾਰੀਫਾਂ ਦੇ ਕਲਾਬੇ ਬਣਾਏ ਨੇ ਨਵਾਜ਼ ਸ਼ਰੀਫ ਦੇ। ਇੰਨੀਆਂ ਕੁ ਤਾਰੀਫਾਂ ਕਰ ਛੜੀਆਂ ਨੇ ਨਵਾਜ਼ ਸ਼ਰੀਫ ਨੂੰ ਕੁਛ ਦਾ ਕੁਛ ਹੀ ਬਣਾ ਦਿੱਤਾ ਹੈ। ਤੇ ਉਹਨਾਂ ਕਿਹਾ ਹੁਣ ਮੇਰਾ ਪੁੱਤਰ ਜਿਹੜਾ ਹੈ ਨਾ, ਮੇਰਾ ਬੱਚਾ ਜਿਹੜਾ ਹੈ, ਉਹਦੀ ਮੈਂ ਤਿਆਰੀ ਕਰਵਾ ਰਿਹਾ ਸਾਂ ਸਵਾਲਾਂ ਦੀ, ਤੇ ਉਹ ਆਂਦਾ ਇਹ ਸਵਾਲ ਮੈਂ ਨਹੀਂ ਯਾਦ ਕਰਨਾ, ਮੈਂ ਨਵਾਜ਼ ਸ਼ਰੀਫ ਵਾਲਾ ਸਵਾਲ ਨਹੀਂ ਯਾਦ ਕਰਨਾ, ਪਰਚੇ 'ਚ ਆਇਆ ਮੈਂ ਕੋਈ ਨਹੀਂ ਲਿਖਣਾ, ਮੈਨੂੰ ਚੰਗਾ ਨਹੀਂ ਲੱਗਦਾ, ਤੇ ਮੈਂ ਇਹ ਜਨਾਬ ਇਹਦਾ ਫੈਨ ਨਹੀਂ ਹੈਗਾ, ਤੇ ਮੈਂ ਇਹ ਸਵਾਲ ਨਹੀਂ ਲਿਖਣਾ। ਦੱਸੋ ਹੁਣ ਮਾਂ ਪਿਓ ਤੇ ਫਸ ਗਏ ਨਾ ਜਨਾਬ। ਜੇ ਬੱਚਾ ਸਵਾਲ ਯਾਦ ਨਾ ਕਰੇ, ਲਿਖੇ ਨਾ, ਤੇ ਬੱਚਾ ਫੇਲ ਹੋ ਜਾਏਗਾ। ਤੇ ਜੇ ਬੱਚੇ ਨੂੰ ਸਵਾਲ ਯਾਦ ਕਰਾ ਦੇਣ, ਲਿਖੇਗਾ, ਤੇ ਫਿਰ ਵੀ ਬੱਚਾ ਅਖਲਾਕੀ ਤੌਰ ਤੇ ਫੇਲ ਹੋ ਜਾਏਗਾ, ਪਰ ਕਰਪਸ਼ਨ ਦੀ ਦੁਨੀਆ ਦੇ ਵਿੱਚ ਬੇਤਾਜ ਬਾਦਸ਼ਾਹ ਬਣ ਜਾਏਗਾ। ਤੇ ਇਹ ਨਵਾਜ਼ ਸ਼ਰੀਫ ਸਾਹਿਬ ਦੇ ਕਲਾਬੇ ਜਨਾਬ ਨਾਮ ਲਾਓ, ਮਿਹਰਬਾਨੀ ਕਰੋ, ਲੋਕਾਂ ਦੇ ਉੱਤੇ ਥੋੜੀ ਜਿਹੀ ਆਸਾਨੀ ਕਰੋ, ਮੈਂ ਇਹੀ ਕਹਿ ਸਕਦਾ। ਅੱਛਾ ਜੀ, ਇੱਕ ਕਮੈਂਟ ਜਿਹੜਾ ਨਾ ਉਹ ਬਨਾਨਾ ਰਿਪਬਲਿਕ ਇਹਨਾਂ ਕੀਤਾ ਹੈ, ਨਾ ਤੁਸੀਂ ਠੀਕ ਰੱਖੇ ਨੇ ਤਾਂ ਕਿ ਤੁਹਾਡਾ ਮਾਮੂਲੀ ਵਾਕਿਆ ਨਾ ਹੋਣ। ਉਹਨਾਂ ਆਖਿਆ ਜੀ ਗਿੱਲ ਸਾਹਿਬ ਹਰ ਵੀਲਾਗ 'ਚ ਕੋਈ ਨਾ ਕੋਈ ਟਾਪਿਕ ਆਧਾਰ ਕਰ ਜਾਂਦੇ ਹੋ, ਆਂਦੇ ਉਹ ਫੇਰ ਸੁਣਾਵਾਂਗਾ ਕਿਸੇ ਦਿਨ, ਤੇ ਇਹਦੇ ਨਾਲ ਚੱਸ ਨਹੀਂ ਆਉਂਦੀ ਗੱਲ ਦੀ। ਤੇ ਕਿਸੇ ਦਿਨ ਇੱਕ ਪੂਰਾ ਟਾਪਿਕ ਜਿਹੜਾ ਨਾ ਆਧਾਰ ਜਿਹੜਾ ਵੀਲਾਗ ਹੈ ਨਾ ਪੂਰਾ, ਉਹ ਆਧਾਰ ਟਾਪਿਕਾਂ ਦੇ ਉੱਤੇ ਕਰੋ। ਇਹ ਤੁਹਾਡਾ ਮਸ਼ਵਰਾ ਠੀਕ ਹੈ, ਕਿਸੇ ਨੂੰ ਮੰਨਦੇ ਜਨਾਬ, ਤੇ ਅੱਗੋਂ ਕੋਸ਼ਿਸ਼ ਕਰਾਂਗੇ ਆਧਾਰ ਘੱਟ ਕਰੀਏ, ਕਿਉਂਕਿ ਮੌਜੂ ਉਸ ਦਿਨ ਦਾ ਹੁੰਦਾ ਨਾ, ਤੇ ਕੋਸ਼ਿਸ਼ ਕਰੀਦੀ ਹੈ ਕਿ ਉਸ ਦਿਨ ਦੇ ਮੌਜੂ ਨੂੰ ਜਿਹੜਾ ਉਸੇ ਦਿਨ ਹੀ ਮੁਕਾ ਲਈਏ, ਇਸ ਵਜ੍ਹਾ ਤੋਂ। ਅੱਛਾ ਜੀ, ਇਹਨਾਂ ਫਿਰ ਕਿਹਾ ਕਿ ਗਿੱਲ ਸਾਹਿਬ ਅੱਲਾ ਤੁਹਾਨੂੰ ਸਲਾਮਤ ਰੱਖੇ, ਮੈਂ ਇੱਕ ਟੀਚਰ ਹਾਂ ਤੇ 8 ਸਾਲ ਤੋਂ ਇੱਕ ਨਿੱਜੀ ਸਕੂਲ ਦੇ ਵਿੱਚ ਪੜ੍ਹਾ ਰਹੀ ਹਾਂ। ਸਾਡੀ ਭੈਣ ਦਾ ਸ਼ੁਕਰੀਆ ਕਿ ਉਹ ਜਿਹੜਾ ਅਗਲਾ ਕੰਮ ਕਰ ਰਹੀ ਹੈ ਬੜਾ ਚੰਗਾ ਕਰ ਰਹੀ ਹੈ। ਉਹਨਾਂ ਕਿਹਾ ਲੇਕਿਨ ਉਹਦੇ ਨਾਲ ਨਾਲ ਮੈਂ ਗਰੀਬਾਂ ਦੇ ਬੱਚਿਆਂ ਨੂੰ ਫ੍ਰੀ ਟਿਊਸ਼ਨ ਵੀ ਦਿੰਦੀ, ਇਹ ਤਾਂ ਸਦਕਾ ਜਾਰੀ ਹੈ ਜਿਹੜਾ ਤੁਸੀਂ ਕਰਦੇ ਹੋ। ਲੇਕਿਨ ਉਹਨਾਂ ਇੱਕ ਬੜੀ ਜ਼ਬਰਦਸਤ ਤੇ ਚੰਗੀ ਗੱਲ ਕੀਤੀ। ਉਹਨਾਂ ਕਿਹਾ ਜੀ ਮੈਂ ਆਪਣੇ ਮਾੜੇ ਹਾਲਾਤ 'ਚ ਇਹ ਕੰਮ ਕਰ ਸਕਦੀ ਹਾਂ, ਤੇ ਇਹ ਬੜੇ ਬੜੇ ਇਖਤਿਆਰਾਤ ਤੇ ਵਸਾਇਲ ਰੱਖਣ ਵਾਲੇ ਲੋਕ ਹੈ, ਇਹ ਮਾਸ਼ਰੇ 'ਚ ਆਪਣੀ ਸ਼ਰਾਕਤਦਾਰੀ ਕਿਉਂ ਨਹੀਂ ਪਾਉਂਦੇ? ਮੇਰੀ ਇਹ ਭੈਣੇ ਬੜੀ ਸਿਆਣੀ ਗੱਲ ਕੀਤੀ। ਇਹ ਯਕੀਨ ਕਰੋ, ਇਹ ਜਿਹੜੇ ਅਮਰੀਕਾ ਜਾਂ ਬਰਤਾਨੀਆ ਜਿੱਥੋਂ ਤੱਕ ਅਪੜਿਆ, ਇਸ ਵਜ੍ਹਾ ਤੋਂ ਅਪੜਿਆ। ਇੱਥੇ ਜਿਹੜਾ ਗਾਂਹ ਨਿਕਲ ਜਾਂਦਾ ਉਹ ਸ਼ਰਾਕਤਦਾਰੀ ਕਰਦਾ, ਦੂਸਰਿਆਂ ਨੂੰ ਵੀ ਚੁੱਕਦਾ। ਸਾਡੇ ਜਿਹੜਾ ਗਾਂਹ ਨਿਕਲ ਜਾਂਦਾ ਉਹ ਦੂਸਰਿਆਂ ਨੂੰ ਹੁੰਦਾ ਪਰਾਂ ਮਰੋ, ਮੇਰਾ ਤੁਹਾਡਾ ਕੋਈ ਲੈਣ ਦੇਣੀ ਕੋਈ ਨਹੀਂ। ਇੱਥੇ ਜਿਹੜਾ ਬੰਦਾ ਤਗੜਾ ਹੁੰਦਾ ਉਹ ਆਪਣੀ ਬਹੁਤੀ ਜਾਇਦਾਦ ਜਿਹੜੀ ਹੈ ਉਹ ਸ਼ਰਾਕਤਦਾਰੀ ਦੇ ਕੇ ਜਾਂਦਾ ਮਰਨ ਲੱਗਾ। ਸਾਡਿਆਂ ਨੂੰ ਹੁੰਦਾ ਵੀ ਦੂਜੇ ਦੀ ਵੀ ਖੋਹ ਕੇ ਆਪਣੇ ਵਾਲਿਆਂ ਨੂੰ ਦੇ ਦਿਆ। ਜਿਹੜੇ ਆਪਣੇ ਜਵਾਕ ਜੰਮੇ ਨੇ, ਆਈਨਸਟਾਈਨ ਜਿਹੜੇ ਆਪਣੇ ਜੰਮੇ ਨੇ ਨਾ, ਉਹ ਕਿਸੇ ਹੋਰ ਦੀ ਜੇਬ ਚੋਂ ਕੱਢ ਕੇ ਵੀ ਉਹਨਾਂ ਨੂੰ ਦੇ ਜਾਂਦਾ। ਇਹ ਹੀ ਤਾਂ ਸਾਡੀ ਮੁਸੀਬਤ ਹੈ। ਇਹਦੇ ਤੇ ਕਿਸ ਦਿਨ ਹੁਣ ਫਿਰ ਤੁਸੀਂ ਆਖਣਾ ਉਧਾਰ ਕਰਤਾ, ਲੇਕਿਨ ਕਿਉਂਕਿ ਵੀਲਾਗ ਲੰਮਾ ਹੋ ਗਿਆ, ਲੇਕਿਨ ਇਹ ਟੌਪਿਕ ਮੇਰਾ ਬੜਾ ਜ਼ਬਰਦਸਤ ਤੁਸੀਂ ਦਿੱਤਾ ਹੈ। ਇਹ ਚਾਨਣ ਪਾਉਣ ਦੀ ਇੱਥੇ ਬੜੀ ਲੋੜ ਹੈ ਸਾਡੀ ਪਬਲਿਕ ਨੂੰ ਅਵੇਅਰ ਕਰਨ ਦੀ। ਇਸ ਤੇ ਕਿਸੇ ਦਿਨ ਗੱਲ ਕਰਾਂਗੇ। ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖ।